ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਕੀ ਵੱਡੀਆਂ ਤੇ ਕੋਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 9 ਮਾਰਚ ਹੈ ਤੇ ਦਿਨ ਵੀਰਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ ਤੇ ਓਬਾਮਾ ਕੇਅਰ ਨੂੰ ਲੈ ਕੇ ਤੇ ਮੈਡੀਕੇਅਰ ਦੇ ਮਾਮਲੇ ਦੇ ਵਿੱਚ ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ, ਪਾਲਿਸੀ ਦੇ ਵਿੱਚ ਚੇਂਜ ਕਰਵਾਉਣ ਦੇ ਲਈ, ਹੋਰ ਜਾਣਕਾਰੀਆਂ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ, ਤੇ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੋਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਜੋੜੇ ਮਾਜਰਾ ਤੋਂ। ਖਬਰ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਜੋੜੇ ਮਾਜਰਾ ਨੇ ਜੜ ਤੇ ਨਵੇਂ ਕੋਕੇ। ਕੋਈ ਪਰਫਾਰਮੈਂਸ ਦੇ ਵਿੱਚ ਕੁਝ ਕੀਤਾ ਅਚੀਵਮੈਂਟ, ਜਾਂ ਗੱਲ ਕੋਈ ਹੋਰ ਹੈ ਵਿੱਚੋਂ? ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਜੋੜੇ ਮਾਜਰਾ ਹੋਰੀ ਚਰਚਾ 'ਚ ਰਹਿੰਦੇ ਹੀ ਨੇ, ਇਹ 'ਚ ਕੋਈ ਦੋ ਰਾਏ ਨਹੀਂ ਗੀ। ਜਦੋਂ ਉਹ ਪਹਿਲਾਂ ਸਿਹਤ ਮੰਤਰੀ ਸੀਗੇ ਤਦ ਵੀ ਉਹ ਜਿਹੜਾ ਡਾਕਟਰ ਰਾਜ ਬਹਾਦਰ ਵਾਲਾ ਮਾਮਲਾ ਹੋਇਆ ਸੀ, ਉਸ ਨੂੰ ਲੈ ਕੇ ਵੀ ਖੂਬ ਚਰਚਾ ਵਿੱਚ ਆ ਗਏ ਸੀ। ਫਿਰ ਉਸ ਤੋਂ ਬਾਅਦ ਉਹਨਾਂ ਤੋਂ ਵਿਭਾਗ ਲੈ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਹੁਣ ਫੂਡ ਐਂਡ ਸਪਲਾਈ ਮਿਨਿਸਟਰ ਬਣਾਇਆ ਗਿਆ ਜੀ। ਪਰ ਇਸ ਵਾਰ ਜਿਹੜੇ ਨਵੇਂ ਕੋਕੇ ਜਿਹੜੇ ਨੇ ਉਹ ਬਾਕਮਾਲ ਨੇ। ਅੱਛਾ, ਉਹ ਹੈ ਸਿਹਤ ਵਿਭਾਗ ਨਾਲ ਸੰਬੰਧਿਤ ਨੇ। ਠੀਕ ਹੈ। ਤੇ ਕਮਾਲ ਇਹ ਕੀਤਾ ਕਿ ਜੋੜੇ ਮਾਜਰਾ ਹੋਰਾਂ ਨੇ ਕਹਿੰਦੇ ਜੀ ਇੱਕ ਉਮਰ ਲੰਘ ਚੁੱਕੀ ਬੀਬੀ ਨੂੰ ਵੀ ਡਾਕਟਰ ਲਵਾਤਾ, ਤੇ ਜਦੋਂ ਕਿ ਉਹਦੀ ਉਮਰ ਹੱਦ ਟੱਪ ਚੁੱਕੀ ਸੀ। ਮਾਮਲਾ ਕਿਵੇਂ ਸਾਹਮਣੇ ਆਇਆ? ਮਾਮਲਾ ਤਾਰੀਫ ਦੇ ਰੂਪ ਸਾਹਮਣੇ ਆਇਆ, ਨਾ ਕਿ ਸ਼ਿਕਾਇਤ ਦੇ ਰੂਪ 'ਚ ਜੀ। ਇੱਕ ਸਮਾਗਮ ਦੇ ਵਿੱਚ ਜੋੜੇ ਮਾਜਰਾ ਹੋਰੀ ਅਗਵਾਈ ਕਰ ਰਹੇ ਨੇ, ਬਕਾਇਦਾ ਬਤੌਰ ਮੰਤਰੀ ਉਹ ਸਮਾਗਮ ਦੇ ਵਿੱਚ ਮੌਜੂਦ ਨੇ ਜੀ। ਤੇ ਸਟੇਜ ਦੇ ਉੱਤੇ ਇੱਕ ਮਾਈਕ ਤੋਂ ਬੰਦਾ ਬੋਲ ਰਿਹਾ ਜਿਹੜਾ ਦਮ ਭਰਦਾ ਕਿ ਮੈਂ ਜੋੜੇ ਮਾਜਰਾ ਦਾ ਇੰਨਾ ਖਾਸ ਹਾਂ ਕਿ ਮੇਰੇ ਰੱਖੇ ਹੋਏ ਕਾਗਜ਼ਾਂ ਦੇ ਉੱਤੇ ਜੋੜੇ ਮਾਜਰਾ ਬਿਨਾਂ ਦੇਖੇ ਪੜ੍ਹੇ ਸਾਈਨ ਮਾਰ ਦਿੰਦੇ ਨੇ ਜੀ। ਤੇ ਪਿੱਛੇ ਇੱਕ ਬੋਰਡ ਲੱਗਿਆ, ਉਸ ਬੋਰਡ ਦੇ ਉੱਤੇ ਕਿਸੇ ਸਕੂਲ ਦਾ ਨਾਂ ਹੈ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਜੀ। ਉਹ ਸਕੂਲ ਦਾ ਬੋਰਡ ਲੱਗਿਆ ਤੇ ਉਹ ਵੀਡੀਓ ਹੁਣ ਸਾਹਮਣੇ ਆ ਰਹੀ ਹੈ। ਔਰ ਵੀਡੀਓ ਵੀ ਪ੍ਰਵੀਨ ਜੀ 1 ਮਿੰਟ 36-37 ਸਕਿੰਟ ਦੀ ਹੈ ਸਰ। ਠੀਕ ਹੈ। ਉਸ ਵੀਡੀਓ ਦੇ ਵਿੱਚ ਉਹ ਬੰਦਾ ਦਮ ਭਰਦਾ ਕਿ ਸਮਾਣੇ ਦੀ ਇੱਕ ਕੁੜੀ ਹੈ ਜੀ, ਸਮਾਣੇ ਦੀ ਇੱਕ ਧੀ ਹੈ, ਉਹਦੀ ਬੇਟੀ ਹੈ। ਠੀਕ ਹੈ। ਹੁਣ ਮਤਲਬ ਸਮਾਣੇ ਦੀ ਭਾਣਜੀ ਹੈ ਕਹਿੰਦੇ, ਤੇ ਸਮਾਣਾ ਕਹਿੰਦੇ ਕਿ ਜੋੜੇ ਮਾਜਰੇ ਦਾ ਆਪਣਾ ਹਲਕਾ ਹੈ, ਤੇ ਉਸ ਹਲਕੇ ਦੇ ਹੋਣ ਦੇ ਨਾਤੇ ਕਹਿੰਦੇ ਕਿ ਜੋੜਾ ਮਾਜਰਾ ਕਹਿੰਦਾ ਕਿ ਭਾਈ ਇਹ ਮੇਰੇ ਹਲਕੇ ਦੀ ਭਾਣਜੀ ਹੋਵੇ ਤੇ ਉਹਦਾ ਕੰਮ ਨਾ ਹੋਵੇ। ਹਾਂ, ਫਿਰ ਕੀ ਹੋ ਗਿਆ ਜੇ ਉਮਰ ਲੰਘ ਗਈ ਕਹਿੰਦੇ। ਤੇ ਹੋਰ ਬਦਲਾਅ ਕੀ ਹੁੰਦਾ? ਬਦਲਾਅ ਤਾਂ ਹੀ ਨਜ਼ਰ ਆਉਂਦਾ ਫਿਰ ਕਿ ਲਓ ਜੀ ਅਸਾਂ ਨਿਯਮ ਵੀ ਬਦਲ ਕੇ ਰੱਖਤੇ ਕਿ ਉਮਰ ਲੰਘ ਗਈ ਕੋਈ ਗੱਲ ਨਹੀਂ, ਬਾਕੀਆਂ ਦਾ ਹੱਕ ਮਰਦਾ ਮਰ ਜਾਵੇ, ਪਰ ਸਮਾਣੇ ਦੀ ਭਾਣਜੀ ਨੂੰ ਨੌਕਰੀ ਦੇਣੀ ਆ। ਸਮਾਣਾ ਇਲਾਕੇ ਦੀ ਭਾਣਜੀ ਲੱਗਦੀ ਆ, ਕਹਿੰਦੇ ਲਿਆਓ ਫਾਈਲ। ਬਿਲਕੁਲ। ਤੇ ਉਹ ਬੰਦਾ ਕਹਿੰਦਾ ਜੀ ਕਿ ਮੈਂ ਫਾਈਲ ਮੂਹਰੇ ਰੱਖੀ ਤੇ ਸਾਈਨ ਕਰਤੇ। ਕਹਿੰਦਾ ਜਦੋਂ ਕਰਕੇ ਫਾਈਨਲ ਐਸਡੀਐਮ ਕੋਲ, ਐਸਡੀਐਮ ਵੀ ਹੈਰਾਨ ਰਹਿ ਗਿਆ। ਕਹਿੰਦਾ ਇੰਨੀ ਛੇਤੀ ਤਾਂ ਕੋਈ ਸਾਈਨ ਨਹੀਂ ਕਰਦਾ, ਤੂੰ ਕਿਵੇਂ ਕਰਾ ਰਿਹਾ? ਕਹਿੰਦਾ ਮੈਂ ਕਿਹਾ ਕਿ ਨਾ ਹੀ ਨਹੀਂ ਕਰਦੇ ਮੈਨੂੰ ਤਾਂ ਜੋੜਾ ਮਾਜਰਾ ਜੀ। ਠੀਕ ਹੈ। ਹੁਣ ਉਹ ਬੰਦਾ ਮਾਈਕ ਤੋਂ ਦੱਸ ਰਿਹਾ ਕਿ ਜੀ ਅਸੀਂ ਜੋੜੇ ਮਾਜਰਾ ਕੋਲ ਜਦੋਂ ਫਾਈਲ ਲੈ ਕੇ ਗਏ ਤਾਂ ਸਿਰਫ ਸਮਾਣੇ ਦੀ ਭਾਣਜੀ ਹੋਣ ਦੇ ਨਾਤੇ ਉਹਨੇ ਸਾਡੀ ਸਿਫਾਰਿਸ਼ ਤੇ ਉਹ ਦਸਤਖਤ ਕਰਤੇ, ਜਦੋਂ ਕਿ ਉਹ ਬੀਬੀ ਦੀ ਉਮਰ ਵੀ ਲੰਘ ਗਈ ਸੀ ਤੇ ਉਮਰ 'ਚ ਕਹਿੰਦੇ 42 ਸਾਲ ਹੋ ਗਈ ਸੀ। ਉਮਰ ਦੀ ਹੱਦ ਜਿਹੜੀ ਤੈਅ ਹੁੰਦੀ ਹੈ ਸਰਕਾਰੀ ਨੌਕਰੀ, ਉਹ ਟੱਪ ਗਈ ਸੀ। ਹੋਰ ਇਹ ਤੋਂ ਗਾਂ ਉਹਨੇ ਦੱਸਿਆ ਕਿ ਜਦੋਂ ਤੈਨਾਤੀ ਕਰਨੀ ਸੀ, ਤੈਨਾਤੀ ਤੋਂ ਪਹਿਲਾਂ ਵਿਭਾਗ ਵੀ ਬਦਲ ਗਿਆ ਜੋੜੇ ਮਾਜਰਾ ਦਾ। ਅੱਛਾ। ਪਰ ਉਹ ਤਾਂ ਵੀ ਕਹਿੰਦੇ ਵਿਭਾਗ ਬਦਲਣ ਦੇ ਬਾਵਜੂਦ ਵੀ ਕਹਿੰਦੇ ਐ ਨਹੀਂ ਮੈਂ ਛੱਡਦਾ, ਲਵਾ ਕੇ ਹਟੂਗਾ। ਕਹਿੰਦੇ ਤਾਂ ਵੀ ਅਗਲੇ ਨੇ ਲਵਾਤੀ। ਤੇ ਅੱਜ ਕੱਲ ਕਹਿੰਦੇ ਕਿ ਉਹ ਬੀਬੀ ਲੁਧਿਆਣੇ ਜ਼ਿਲ੍ਹੇ 'ਚ ਲੱਗੀ ਹੋਈ ਆ ਤੇ 2 ਲੱਖ ਰੁਪਏ ਤਨਖਾਹ ਲੈਂਦੀ ਆ ਜੀ। ਤੇ ਜੀ ਇਹ ਹੁਣ ਉੱਥੇ ਤਾਂ ਇਹ ਤਾਰੀਫ 'ਚ ਗਾਇਆ ਗਿਆ, ਜੋੜੇ ਮਾਜਰਾ ਦੀ ਬੱਲੇ ਬੱਲੇ ਕਰਾਉਣ ਲਈ ਗਾਇਆ ਗਿਆ, ਜੋੜੇ ਮਾਜਰਾ ਐਂ ਕੰਮ ਕਰਦੇ ਨੇ। ਪਰ ਉਹ ਵੀਡੀਓ ਨੇ ਹੁਣ ਸਿਆਸਤ 'ਚ ਤਰਸੱਲੀ ਮਚਾਤੀ। ਕੱਲ ਦੇਰ ਸ਼ਾਮ ਦੀ ਉਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਔਰ ਅੱਜ ਮੈਨੂੰ ਲੱਗਦਾ ਉਹ ਬਜਟ ਸੈਸ਼ਨ ਦੇ ਦੌਰਾਨ ਹੰਗਾਮੇ ਦਾ ਕਾਰਨ ਬਣ ਸਕਦੀ ਹੈ। ਸੋ ਇਹ ਹੁਣ ਵੱਡਾ ਸਵਾਲ ਹੈ ਕਿ ਕੀ ਇਹਦੇ ਤੇ ਕੋਈ ਕਾਰਵਾਈ ਹੋਊਗੀ
ਕੀ ਕੋਈ ਐਕਸ਼ਨ ਹੋਊਗਾ? ਕੀ ਇਕੱਲੀ ਉਹ ਭਾਣਜੀ ਨੂੰ ਨੌਕਰੀ ਤੋਂ ਹਟਾ ਕੇ ਤਾਂ ਨਹੀਂ ਕੋਈ ਸਰਜੂਗਾ? ਕਿਉਂਕਿ ਬੰਦੇ ਨੇ ਇਹ ਵੀ ਕਿਹਾ ਜੀ ਕਿ ਜਿਹੜਾ ਇਹਦਾ ਮਾਮਾ ਲੱਗਦਾ ਰਿਸ਼ਤੇ ਚੋਂ, ਸੁਭਾਸ਼ ਨਾਂ ਦਾ ਜ਼ਿਕਰ ਵੀ ਕੀਤਾ ਉਹਨੇ, ਕਹਿੰਦਾ ਉਹ ਤਾਂ 10-15 ਲੱਖ ਰੁਪਏ ਚੱਕੀ ਫਿਰਦਾ ਸੀ ਕਿ ਚਾਹੇ ਦੇ ਕੇ ਲਵਾਉਣੀ ਪਵੇ ਲਵਾਉਣੀ ਆ। ਕਹਿੰਦਾ ਪਰ ਮੈਂ ਕਿਹਾ ਕਿ ਪੈਸੇ ਦੀ ਲੋੜ ਹੀ ਨਹੀਂ, ਆਪਣੀ ਸਿਫਾਰਿਸ਼ ਇੰਨੀ ਤਕੜੀ ਆ। ਕਹਿੰਦਾ ਆਪਣੇ ਕਹੇ ਤੇ ਨਾ ਨਹੀਂ ਕੀਤੀ ਜੋੜੇ ਮਾਜਰਾ ਨੇ, ਨਾ ਉਮਰ ਦੇਖੀ, ਨਾ ਹੱਦ ਦੇਖੀ, ਨਾ ਕਾਗਜ਼ ਪੜੇ, ਕਹਿੰਦਾ ਸਾਈਨ ਮਾਰਤੇ। ਕਹਿੰਦਾ ਇੰਨੀ ਸਾਡੀ ਤਾਂ ਚੱਲਦੀ ਆ, ਤੂੰ ਮੇਰੇ ਕੰਮ ਨੂੰ ਕਦੇ ਨਾ ਨਹੀਂ ਕਰਦੇ, ਜਿਹੜਾ ਮਰਜ਼ੀ ਕਹਿੰਦਾ ਕੰਮ ਲੈ ਕੇ ਚੱਲ ਜਾ। ਦੇਖੋ ਕਹਿੰਦਾ ਉਮਰ ਲੰਘੀ ਹੋਈ ਬੀਬੀ ਨੂੰ ਵੀ ਕਹਿੰਦਾ ਡਾਕਟਰ ਲਵਾਤਾ, ਹੁਣ ਲੁਧਿਆਣੇ ਜ਼ਿਲ੍ਹੇ 'ਚ ਤੈਨਾਤ ਆ ਤੇ 2 ਲੱਖ ਰੁਪਏ ਤਨਖਾਹ ਲੈ ਰਹੀ। ਸੋ ਇਸ ਮਾਮਲੇ ਦੀ ਹੁਣ ਤਸੱਲੀ ਮਚਣੀ, ਕਿਉਂਕਿ ਹੁਣ ਸਵਾਲ ਆਉਣਗੇ ਕੀ ਜੋੜੇ ਮਾਜਰਾ ਤੇ ਕੋਈ ਕਾਰਵਾਈ ਹੋਏਗੀ ਜੀ? ਕਿਉਂਕਿ ਵਿਜੇ ਸਿੰਗਲਾ ਤੋਂ ਬਾਅਦ ਸਰਾਰੀ ਤੋਂ ਬਾਅਦ ਹੁਣ ਅਮਿਤ ਰਤਨ ਤੇ ਅਮਿਤ ਰਤਨ ਤੋਂ ਬਾਅਦ ਹੁਣ ਜੋੜੇ ਮਾਜਰਾ। ਆ ਨਵੇਂ ਬਦਲਾਅ ਦੇ ਰੂਪ ਰੰਗ ਨਵੇਂ ਤਰੀਕਿਆਂ ਨਾਲ ਸਾਹਮਣੇ ਆਉਂਦੇ ਨੇ। ਕਿਸੇ ਤੇ ਕਮਿਸ਼ਨ ਦੇ ਦੋਸ਼ ਲੱਗਦੇ ਨੇ, ਕਿਸੇ ਤੇ ਸੈਟਿੰਗ ਕਰਨ ਦੇ ਦੋਸ਼ ਲੱਗਦੇ ਨੇ, ਹੈਨਾ, ਕਿਸੇ ਤੇ ਪੈਸਿਆਂ ਦੇ ਦੋਸ਼ ਲੱਗਦੇ ਨੇ, ਰਿਸ਼ਵਤ ਲੈਣ ਦੇ PR ਰਾਹੀਂ, ਤੇ ਕਿਸੇ ਦੇ ਹੁਣ ਆਹ ਮਾਮਲਾ ਖੜਾ ਹੈ ਸੋ ਕਿ ਉਮਰ ਹੱਦ ਵਾਲੀ। ਹੁਣ ਜੇ ਬੰਦਾ 10-15 ਲੱਖ ਚੱਕੀ ਫਿਰਦਾ, ਹੁਣ ਆ ਵੀ ਮੁੱਦਾ ਬਣੂਗਾ, ਉਹ ਚੱਕੀ ਉਹ ਰੱਖੇ ਕਿ ਰੱਖ ਵੀ ਲਏ ਕਿਤੇ। ਸੋ ਇਸ ਲਈ ਕਿੰਨੇ ਤਰ੍ਹਾਂ ਦੇ ਸਵਾਲ ਉੱਠਣ ਦਾ ਮੌਕਾ ਮਿਲ ਗਿਆ। ਸੋ ਬੰਦੇ ਨੇ ਤਾਂ ਆਪਣੇ ਵੱਲੋਂ ਚੜ੍ਹਾਈ ਕਰਾਈ ਜੋੜੇ ਮਾਜਰਾ ਦੀ, ਪਰ ਉਹਨੇ ਦੱਸਤਾ ਕਿ ਜੋੜੇ ਮਾਜਰਾ ਨੇ ਨਵੇਂ ਕੋਕੇ ਜੜੇ ਨੇ ਬਦਲਾਅ ਦੇ ਰੂਪ ਦੇ ਵਿੱਚ। ਹੁਣ ਇਹਦੇ ਪਰ ਸਰਕਾਰ ਕੋਈ ਐਕਸ਼ਨ ਲੈਂਦੀ ਆ, ਵਿਰੋਧੀ ਧਿਰ ਕਿੰਨਾ ਕੁ ਹੰਗਾਮਾ ਕਰ ਪਾਉਂਦੀ ਆ, ਕਿੰਨਾ ਕਿ ਮੁੱਦਾ ਬਣਦਾ, ਇਹਦੇ ਨਾਲ ਕੋਈ ਹੋਰ ਤੱਥ ਤਾਂ ਨਹੀਂ ਜਾਗਰ ਹੁੰਦਾ, ਏਦਾਂ ਕੁਝ ਹੋਰ ਨਿਯੁਕਤੀਆਂ ਤਾਂ ਨਹੀਂ ਹੋਈਆਂ। ਹੁਣ ਇਹ ਸਾਰੇ ਸਵਾਲ ਵੱਡਾ ਮਸਲਾ ਬਣਨਗੇ। ਪਿੱਪਲ ਦੇ ਪੱਤਿਆਂ ਵੇ ਕਿਉਂ ਖੜ ਲਾਈ ਹੈ, ਝੜ ਗਏ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਹੈ। ਇਹ ਅਕਸਰ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਇਹ ਗੱਲਾਂ। ਤੇ ਰੌਲਾ ਇਹ ਆ, ਸ਼ਰਮਾ ਜੀ ਸਰਕਾਰ ਪਹਿਲੀ ਵਾਰੀ ਆਈ ਹੈ ਤੇ ਜੇ 2017 ਚ ਬਣੀ ਹੁੰਦੀ ਫਿਰ ਤਾਂ ਕਹਿੰਦੇ ਵੀਡੀਓ ਬਈ ਪੁਰਾਣੇ ਕਾਰਜਕਾਲ ਦੀ ਹੈ। ਹੁਣ ਤਾਂ ਬਦਲਿਆ, ਹੁਣ ਤਾਂ ਇਹ ਵੀ ਨਹੀਂ ਕਹਿ ਸਕਦੇ ਹਲੇ, ਹੁਣ ਤਾਂ ਹਲੇ ਤਾਂ ਇਹ ਵੀ ਨਹੀਂ ਕਹਿ ਸਕਦੇ, ਇਹ ਤਾਂ ਪਿਛਲੇ ਸਾਲ ਦੀ ਵੀ ਨਹੀਂ ਕਹਿ ਸਕਦੇ, ਪਿਛਲੇ ਕਾਰਜਕਾਲ ਦੀ ਤਾਂ ਬਾਤ ਦੀ ਗੱਲ। ਹਾਂਜੀ, ਪਿਛਲੇ ਸਾਲ ਦੀ ਵੀ ਨਹੀਂ ਕਹਿ ਸਕਦੇ, ਹਲੇ ਤਾਂ ਸਾਲ ਵੀ ਹੋਣ ਵਾਲਾ ਹਲੇ ਤਾਂ। ਸੋ ਇਹ ਔਖਾ ਇਸ ਮਸਲੇ ਦੇ ਵਿੱਚ ਕਾਂਗਰਸੀ ਤੇ ਅਕਾਲੀ ਤੇ ਭਾਜਪਾ ਹੀ ਉਹਨਾਂ ਦਾ ਪਲੜਾ ਭਾਰੀ ਹੈ। ਉਹ ਕਹਿੰਦੇ ਸੀ ਇਹ ਤਾਂ ਜੀ ਉਦੋਂ ਸੀ ਤਾਂ ਉਦੋਂ ਸੀ ਤਾਂ ਉਦੋਂ ਸੀ, ਇਹਦਾ ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਗੱਲਾਂ ਦਾ, ਕਿੱਥੇ ਪੈਰ ਤੇ ਪਾਣੀ ਪੈ ਰਿਹਾ। ਅੱਜ 10 ਮਾਰਚ ਆ, ਅੱਜ ਦੇ ਦਿਨ ਨਤੀਜੇ ਆਏ ਸੀ। ਜੀ। ਔਰ 14 ਮਾਰਚ ਨੂੰ ਸਰਕਾਰ ਨੇ ਸਹੁੰ ਚੁੱਕੀ ਸੀ, ਔਰ 10 ਮਾਰਚ ਔਰ 14 ਮਾਰਚ ਦੇ ਵਿਚਾਲੇ ਹੀ ਅੰਮ੍ਰਿਤਸਰ ਦੇ ਵਿੱਚ ਨਾ ਇੱਕ ਰੋਡ ਸ਼ੋਅ ਕਰਤਾ ਸੀ ਸਰਕਾਰੀ ਖਰਚੇ ਦੇ, ਬਿਨਾਂ ਸਹੁੰ ਚੁੱਕੇ ਬਿਲਕੁਲ ਜਿੱਥੇ ਦਾ ਜਸ਼ਨ ਮਨਾਇਆ ਸੀ ਭਗਵੰਤ ਮਾਨ ਹੋਰਾਂ ਨੇ, ਤੇ ਬਕਾਇਦਾ ਕੇਜਰੀਵਾਲ ਨੂੰ ਬੁਲਾਇਆ ਸੀ, ਤੇ ਫੁੱਲਾਂ ਦੇ ਉੱਤੇ ਲੱਖਾਂ ਖਰਚੇ, ਬੱਸਾਂ ਦੇ ਉੱਤੇ ਭਾੜੇ ਤੇ ਲੱਖਾਂ ਖਰਚ, ਤੇ ਇੱਥੋਂ ਤੱਕ ਕਿ 30-30 ਹਜ਼ਾਰ ਦੀ ਇੱਕ ਕਮਰੇ 'ਚ ਰੋਟੀ ਖਾ ਗਏ ਸੀਗੇ। ਮੇਰੇ ਕਹਿੰਦੇ VIP ਨਹੀਂ ਹੈਗੇ ਉਸ ਸਮੇਂ, ਹੋਟਲਾਂ ਦੇ ਵਿੱਚ 4 ਕਮਰੇ ਲੈ ਲਏ ਸੀ, ਤੇ ਉਹ ਹੋਟਲਾਂ ਦਾ ਕਿਰਾਇਆ ਇੱਕ ਦਿਨ ਦਾ। ਸੋ ਇਸ ਲਈ ਉਹ ਸਾਰਾ ਕੁਝ ਸਰਕਾਰੀ ਖਾਤੇ 'ਚ ਪੈ ਗਿਆ ਸੀਗਾ, ਜਦੋਂ ਕਿ ਜੇ ਸਰਕਾਰ ਪਹੁੰਚ ਵੀ ਨਹੀਂ ਆਈ ਸੀ, ਅਜੇ ਨਤੀਜੇ ਆਏ ਸੀ। ਸੋ ਇਸ ਲਈ ਬਦਲਾਅ ਤਾਂ ਉਸੇ ਦਿਨ ਨਜ਼ਰ ਆਉਣ ਲੱਗਿਆ ਸੀ, ਅੱਜ ਨਵੇਂ ਰੂਪਾਂ 'ਚ ਹੋਰ ਸਾਹਮਣੇ ਆਉਣ ਲੱਗ ਗਿਆ। ਜੀ। ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਕਿਸੇ ਵੱਡੇ ਲੀਡਰ ਦੀ ਗ੍ਰਿਫਤਾਰੀ ਹੋਣ ਜਾ ਰਹੀ ਹੈ। ਲੋਕਾਂ ਦੇ ਤੌਖਲੇ ਤਾਂ ਉਧਰ ਨੂੰ ਹੈ ਜਿਨ੍ਹਾਂ ਦਾ ਕਦੇ ਧਾਰਮਿਕ ਸਿਆਸਤ ਤੇ ਜਿਹੜੀ ਆਮ ਸਿਆਸਤ ਹੈ, ਰਾਜਨੀਤੀ, ਉਹਦੇ ਤੇ ਕਬਜ਼ਾ ਰਿਹਾ ਬਹੁਤ ਚਿਰ। ਸ਼ਖਸ ਕੋਈ ਹੋਰ ਹੈ ਜਾਂ ਮਸਲਾ ਵਿੱਚੋਂ ਕੋਈ ਗੱਲ ਹੋਰ ਹੈ? ਬਿਲਕੁਲ ਪ੍ਰਵੀਨ ਜੀ, ਪੰਜਾਬ ਦੇ ਵੱਡੇ ਲੀਡਰਾਂ ਨੂੰ ਤਾਂ ਸਾਰਿਆਂ ਨੂੰ ਫਿਕਰਮੰਦੀ ਪਈ ਹੈ ਜੀ, ਕਿਉਂਕਿ ਜਿਵੇਂ ਵਿਜੀਲੈਂਸ ਨੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੀਆਂ ਫਾਈਲਾਂ ਖੋਲੀਆਂ, ਜਿਵੇਂ ਵਿਜੀਲੈਂਸ ਨੇ ਭਰਤਿੰਦਰ ਚਾਹਲ ਤੋਂ ਪੁੱਛਗਿੱਛ ਸ਼ੁਰੂ ਕੀਤੀ, ਉਹਨੂੰ ਤਲਬ ਕੀਤਾ ਜਾਂ ਉਹਦੇ ਸਾਰੇ ਬਹੀ ਖਾਤੇ ਫਰੋਲ ਨੇ, ਉਹਦੇ ਘਰੇ ਪਹਿਲਾਂ ਰੇਡ ਹੋ ਚੁੱਕੀ ਹੈ। ਸੋ ਇਸ ਲਈ ਫਿਕਰ ਤਾਂ ਕੈਪਟਨ ਅਮਰਿੰਦਰ ਤੇ ਉਹਦੇ ਲਾਣੇ ਨੂੰ ਵੀ ਆ ਕਿ ਲੈ ਵੀ ਕਿਤੇ ਸਾਡੇ ਚੋਂ ਨਾ ਕਿਸੇ ਦੀ ਗ੍ਰਿਫਤਾਰੀ ਹੋ ਜਾਵੇ। ਜੀ ਜਿਵੇਂ ਹੁਣ ਕੋਰਟ ਨੇ ਤਲਬ ਕਰ ਲਿਆ ਬਾਦਲ ਪਿਓ ਪੁੱਤ ਸਣੇ ਸਮੇਤ ਸੈਣੀ ਉਹਨਾਂ ਨੂੰ ਸਾਰਿਆਂ ਨੂੰ, ਉੱਥੇ ਇਹ ਲਗਭਗ ਤੈਅ ਲੱਗ ਰਿਹਾ ਕਿ ਸਰਕਾਰ ਦੀ ਵੀ ਮਨਸ਼ਾ ਇਹੀ ਹੈ, ਤੇ ਉਹ ਜਿਵੇਂ ਚਲਾਨ ਦੇ ਵਿੱਚ ਨਾ ਬੋਲਦਾ ਉਵੇਂ ਵਿਜੀਲੈਂਸ ਵੀ ਸਖਤ ਹੈ ਤੇ ਸਿੱਟ ਵੀ ਸਖਤ ਹੈ ਕਿ ਸਾਰੀਆਂ ਕਾਰਵਾਈਆਂ ਦੇ ਤਹਿਤ ਕਿ ਲੈ ਭਾਈ ਬਾਦਲ ਟੱਬਰ ਤਾਂ ਗਿਆ ਅੰਦਰ। ਜੀ ਬਿਲਕੁਲ। ਤੇ ਬਾਦਲ ਟੱਬਰ ਦੇ ਵਕੀਲਾਂ ਨੂੰ ਵੀ ਲੱਗਦਾ ਕਿ ਗ੍ਰਿਫਤਾਰੀ ਹੋ ਜਾਣੀ ਹੈ, ਇਸ ਲਈ ਉਹ ਅਗਾਊਂ ਜ਼ਮਾਨਤ ਲਈ ਭੱਜੇ ਨੇ ਬਿਲਕੁਲ ਭੱਜੇ। ਸੋ ਇਸ ਲਈ ਜੇ ਕੈਪਟਨ ਨੂੰ ਫਿਕਰ ਹੈ ਤਾਂ ਬਾਦਲ ਟੱਬਰ ਨੂੰ ਵੀ ਫਿਕਰ ਹੈ ਕਿ ਸਾਡੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਪਰ ਗ੍ਰਿਫਤਾਰੀ ਦਾ ਡਰ ਇੱਥੇ ਤੱਕ ਹੀ ਨਹੀਂ ਖੜਾ ਪ੍ਰਵੀਨ ਜੀ। ਅੱਛਾ। ਉਹ ਡਰ ਰਾਜਾ ਵੜਿੰਗ ਨੂੰ ਵੀ ਹੈਗਾ, ਉਹ ਤ੍ਰਿੰਦਰ ਬਾਜਵਾ ਨੂੰ ਵੀ ਹੈਗਾ, ਉਹ ਅਕਾਲੀਆਂ ਨੂੰ ਵੀ ਕਈਆਂ ਨੂੰ ਹੈਗਾ, ਕਈ ਕਾਂਗਰਸੀਆਂ ਨੂੰ ਵੀ ਹੈਗਾ। ਪਰ ਡਰ ਤਾਂ ਵੀ ਨਹੀਂ ਮੁੱਕਿਆ ਪ੍ਰਵੀਨ ਜੀ। ਪਤਾ ਲੱਗ ਰਿਹਾ ਕਿ ਇਹਨਾਂ ਸਾਰਿਆਂ ਨਾਲੋਂ ਵੱਧ ਡਰ ਹੁਣ ਆਮ ਆਦਮੀ ਪਾਰਟੀ ਦੇ 2 ਜਾਂ 3 ਵੱਡੇ ਲੀਡਰਾਂ ਨੂੰ ਹੈ। ਠੀਕ ਹੈ। ਕਿ ਸਾਡੀ ਗ੍ਰਿਫਤਾਰੀ ਕਿਤੇ ਬਾਦਲਾਂ ਕੈਪਟਨਾਂ ਤੋਂ ਵੀ ਪਹਿਲਾਂ ਨਾ ਹੋ ਜਾਵੇ। ਅੱਛਾ। ਦਿੱਲੀ ਦੀ ਤਰਜ਼ ਉੱਤੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਜੀ। ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਸ ਗੱਲ ਦੀ ਚਰਚਾ ਕਰ ਰਹੇ ਹਾਂ, ਔਰ ਕੱਲ ਦੀ ਦਿੱਲੀ ਦੇ ਖੇਤਰ ਚੋਂ ਪੁਣ ਛਣ ਕੇ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਕਿ ਦਿੱਲੀ ਦੀਆਂ ਏਜੰਸੀਆਂ ਨੇ, ED ਔਰ CBI ਨੇ
ਦਿੱਲੀ ਦੇ ਸ਼ਰਾਬ ਨੀਤੀ ਦੇ ਹਵਾਲੇ ਨਾਲ, ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ, ਉਹਨਾਂ ਤੱਥਾਂ ਦੇ ਹਵਾਲੇ ਨਾਲ, ਉਹਨਾਂ ਦੇ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਹਵਾਲੇ ਨਾਲ, ਕੁਝ ਕਾਰੋਬਾਰੀਆਂ ਦੇ ਹਵਾਲੇ ਨਾਲ ਇਹ ਦਸਤਾਵੇਜ਼ ਤਿਆਰ ਕਰ ਲਏ ਨੇ ਕਿ ਚਲੋ ਪੰਜਾਬ ਜੀ। ਸਾਰਿਆਂ ਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚੋਂ ਨਰੇਸ਼ ਦੂਬੇ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ ਇਸੇ ਸ਼ਰਾਬ ਮਾਮਲੇ 'ਚ, ਇਸੇ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਸੀ। ਇਸੇ ਤਰ੍ਹਾਂ ਮਤਲਬ ਕਿ ਵਰੁਣ ਰੰਜਨ ਤੋਂ ਉਹਨਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ। ਸੋ 2 ਵੱਡੇ ਅਧਿਕਾਰੀ ਪੰਜਾਬ ਦੇ ਤੋਂ ਪਹਿਲਾਂ ਪੁੱਛਗਿੱਛ ਹੋ ਚੁੱਕੀ ਹੈ, ਔਰ ਵੱਡੀ ਲਿਸਟ ਕਹਿੰਦੇ ਈਡੀ ਔਰ ਸੀਬੀਆਈ ਨੇ ਮਿਲ ਕੇ ਤਿਆਰ ਕੀਤੀ ਹੈ। ਇਕੱਠਿਆਂ ਐਕਸ਼ਨ ਹੋ ਸਕਦਾ ਔਰ ਇਹ ਐਕਸ਼ਨ ਕਿਸੇ ਵੀ ਸਮੇਂ ਹੋ ਸਕਦਾ। ਅੱਜ ਭਲਕੇ 2 ਦਿਨ 4 ਦਿਨ ਨੂੰ ਇਹਦੀ ਤਿਆਰੀ ਦੱਸੀ ਜਾ ਰਹੀ ਹੈ। ਇਸ ਲਈ ਕੱਲਾ ਕਾਂਗਰਸੀਆਂ ਦੇ ਵਿਹੜਿਆਂ 'ਚ ਫਿਕਰ ਨਹੀਂ ਹੈਗਾ, ਕੱਲਾ ਬਾਦਲਾਂ ਦੇ ਘਰਾਂ ਦੇ ਅੰਦਰ ਹੀ ਫਿਕਰ ਨਹੀਂ ਹੈਗਾ। ਫਿਕਰ ਹੁਣ ਆਮ ਆਦਮੀ ਪਾਰਟੀ ਨੂੰ ਵੀ ਵੱਡੇ ਪੱਧਰ ਤੇ ਹੋ ਗਿਆ ਕਿ ਕਿਤੇ ਦਿੱਲੀ ਦੀ ਸ਼ਰਾਬ ਨੀਤੀ ਦੇ ਹਵਾਲੇ ਨਾਲ ਸਾਡੀ ਗ੍ਰਿਫਤਾਰੀ ਨਾ ਹੋ ਜਾਵੇ। ਹਾਂ, ਇਹਦੇ ਪਿੱਛੇ ਭਾਜਪਾ ਆਪਣਾ ਪੂਰਾ ਦਾਅਵੇ ਚਲਾ ਰਹੀ ਹੈ, ਕਿਉਂ ਭਾਜਪਾ ਤਾਂ ਇੱਥੇ ਤੱਕ ਸੋਚ ਰਹੀ ਹੈ ਜੇ ਮੇਅਰ ਨਹੀਂ ਬਣਾ ਸਕੇ ਦਿੱਲੀ ਦੇ ਵਿੱਚ, ਸ਼ਾਇਦ ਡੇਕ ਕੇ ਸਰਕਾਰ ਮੁੱਖ ਮੰਤਰੀ ਉਹ ਬਣਾ ਲਈ ਆਪਣਾ। ਤੇ ਇਸੇ ਤਰ੍ਹਾਂ ਜਿੱਥੇ ਕਿ ਪੰਜਾਬ ਵਾਲੇ ਜ਼ਿਆਦਾ ਰੌਲਾ ਨਾ ਪਾਉਣ ਕਿ ਇਸ ਲਈ ਈਡੀ ਤੇ ਸੀਬੀਆਈ ਡਰਾਉਣ ਨੂੰ ਫਿਰਦੀ ਹੈ ਪੰਜਾਬ ਵਾਲਿਆਂ ਨੂੰ, ਜਾਂ ਸੱਚਮੁੱਚ ਉਹਨਾਂ ਕੋਲ ਅਜਿਹੇ ਸਬੂਤ ਹੱਥ ਲੱਗ ਗਏ ਨੇ ਕਿ ਦੀਪ ਮਲਹੋਤਰਾ ਵਾਲਾ ਕਾਂਡ ਕੀ ਇੱਕ ਫੈਕਟਰੀ ਨੂੰ ਰੋਕ ਕੇ ਉਹ ਤੋਂ 25-25 ਲੱਖ ਦੇ ਜੁਰਮਾਨੇ ਭਰਾਉਣ ਵਾਲਾ ਕਾਂਡ, ਕੀ ਜਿਹੜਾ ਉਹਨਾਂ ਦਾ ਅਧਿਕਾਰੀ ਜਿਹੜਾ ਆਪਣਾ ਮਨੀਸ਼ ਸਿਸੋਦੀਆ ਦਾ ਸਭ ਤੋਂ ਖਾਸਮ ਖਾਸ ਸੀ ਜਿਹੜਾ ਸਰਕਾਰੀ ਗਵਾਹ ਬਣਿਆ, ਕਿ ਉਸ ਹਵਾਲੇ ਨਾਲ ਕਿਹੜੇ ਤੱਥ ਹੱਥ ਲੱਗੇ ਨੇ, ਇਹ ਦੇਖਣ ਵਾਲੀ ਗੱਲ ਹੋਗੀ ਕਿ ਕਿਹੜੇ ਤੱਥਾਂ ਦੇ ਹਵਾਲੇ ਨਾਲ ਈਡੀ ਜਾਂ ਸੀਬੀਆਈ ਨੇ ਤਿਆਰੀ ਕੀਤੀ ਹੈ। ਪਰ ਇਹ ਪੁਖਤਾ ਜਾਣਕਾਰੀ ਨਿਕਲ ਕੇ ਆ ਰਹੀ ਹੈ ਦਿੱਲੀ ਦੇ ਖੇਮਿਆਂ ਚੋਂ ਕਿ ਪੰਜਾਬ ਆਉਣ ਦੀ ਤਿਆਰੀ ਕਰ ਲਈ ਹੈ। ਸੀਬੀਆਈ ਔਰ ਈਡੀ ਨੇ ਮਿਲ ਕੇ ਇੱਕ ਦਸਤਾਵੇਜ਼ ਤਿਆਰ ਕੀਤੇ ਨੇ ਤੇ ਜਿਹਦੇ ਰਾਹੀਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ 2 ਵੱਡੇ ਲੀਡਰਾਂ ਦੀ ਗ੍ਰਿਫਤਾਰੀ ਤੈਅ ਮੰਨੀ ਜਾ ਰਹੀ, ਜਿਹੜੀ ਕਿਸੇ ਵੀ ਸਮੇਂ ਸੰਭਵ ਹੈ। ਇਹ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ, ਕਈ ਅਧਿਕਾਰੀ ਵੀ ਰਡਾਰ ਤੇ ਲੈ ਜਾ ਸਕਦੇ ਨੇ, ਕੁਝ ਹੋਰ ਐਮਐਲਏ ਜਾਂ ਕੁਝ ਹੋਰ ਵੱਡੇ ਰਾਜਨੀਤਿਕ ਚਿਹਰੇ ਵੀ ਰਡਾਰ ਤੇ ਆ ਸਕਦੇ ਨੇ। ਪਰ 2 ਵੱਡੇ ਸੱਤਾ ਦੇ ਵਿੱਚ ਸਰਗਰਮ ਲੀਡਰਾਂ ਦੀ ਗ੍ਰਿਫਤਾਰੀ ਦੀਆਂ ਚਰਚਾਵਾਂ ਚੱਲ ਪਈਆਂ। ਤੁਹਾਡੀ ਖਬਰ ਸੁਣ ਕੇ ਜਿਨ੍ਹਾਂ ਤੋਂ ਸ਼ੁਰੂਆਤ ਤੁਸੀਂ ਕੀਤੀ ਸੀ ਉਹਨਾਂ ਨੂੰ ਥੋੜਾ ਜਿਆਦਾ ਰਾਹਤ ਆਊਗੀ ਵੀ ਸ਼ੁਕਰ ਹੈ ਸਾਡਾ ਨਾਂ ਨਹੀਂ ਲਿਆ ਦੀਪਕ ਸ਼ਰਮਾ ਚਨਾਰਥਲ ਜੀ ਨੇ, ਨਹੀਂ ਤਾਂ ਚਲੋ ਅੱਗੇ ਭਗਵੰਤ ਮਾਨ ਦੇ ਕਹਿਣ ਅਨੁਸਾਰ ਸਭ ਦੀ ਵਾਰੀ ਆਊਗੀ, ਸਭ ਦੀ ਵਾਰੀ ਲੱਗੂਗਾ। ਹਾਂਜੀ ਵਾਰੀ ਸਭ ਦੀ ਆਉਣੀ ਹੈ। ਮੈਨੂੰ ਲੱਗਦਾ ਸ਼ਰਮਾ ਜੀ ਜਿਹੋ ਜੀ ਹਾਲਤ ਹੋਈ ਪਈ ਹੈ, ਇੱਕੋ ਹੀ ਪਾਰਟੀ ਬਚੀ ਹੈ ਜਿਹਦੇ ਲੀਡਰ ਸੌਂਦੇ ਰਾਤ ਨੂੰ ਟਿਕਾ ਨਾਲ ਹੋਣਗੇ, ਨਹੀਂ ਤਾਂ ਤੜਕੇ ਹੀ ਉੱਠ ਕੇ ਪਹਿਲਾਂ ਕੋਲੇ ਵੇਖਦੇ ਹੋਣੇ ਕਿਤੇ ਵਿਜੀਲੈਂਸ ਤਾਂ ਨਹੀਂ ਖੜੀ, ਕਿਤੇ ਫਲਾਣਾ ਤਾਂ ਨਹੀਂ ਖੜਾ ਕੋਈ ਆ ਕੇ ਬਾਹਰ ਚ, ਕਿਉਂਕਿ ਹੋ ਚੁੱਕਿਆ ਪਹਿਲਾਂ ਮੰਤਰੀ ਤੜਕੇ ਹੀ ਚੁੱਕਿਆ ਸੀ ਸਾਧੂ ਸਿੰਘ ਧਰਮ। ਤੁਸੀਂ ਕਹਿੰਦੇ ਹੋ ਕਿ ਭਾਜਪਾ ਵਾਲੇ ਆਰਾਮ ਨਾਲ ਸੌਂਦੇ? ਹਾਂ, ਮੈਨੂੰ ਲੱਗਦਾ ਉਹੀ ਸੌਂਦੇ ਹੋਣੇ ਆ ਜੀ। ਪਤਾ ਨਹੀਂ ਹੁਣ ਡਰਾਈ ਤਾਂ ਜਾਂਦੇ ਆ ਭਗਵੰਤ ਮਾਨ ਹੋਰੀ ਕਿ ਛੱਡਾਂਗੇ ਨਹੀਂ ਕੈਪਟਨ ਅਮਰਿੰਦਰ ਨੂੰ, ਜਿਹੜੀ ਭਾਜਪਾ ਜਿੱਥੇ ਮਰਜ਼ੀ ਚਲੇ ਜਾਣ। ਕੱਲ ਆਏ ਸੀ ਖਾਸੇ ਝੰਡੇ ਝੁੰਡੇ ਲੈ ਕੇ ਪ੍ਰਵੀਨ। ਅੱਛਾ ਜੀ। ਬੜਾ ਪਾਣੀ ਪੂਣੀ ਦੀਆਂ ਬਖਸ਼ਾਂ ਜੀਆਂ ਚੰਡੀਗੜ੍ਹ ਵਾਲੀ ਆਪਣੀ ਉਹ ਪੁਲਿਸ ਤੋਂ ਖਾ ਖੂ ਕੇ ਜੇ ਡਰਾਮਾ ਕਰਕੇ ਚੱਲ ਗਏ। ਕਹਿੰਦੇ ਜੀ ਘਰਾਓ ਕਰਨਾ ਹੈ ਬੀਜੇਪੀ ਵਾਲੇ, ਕਹਿੰਦੇ ਜੀ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਆ ਗਏ ਜੀ ਸਾਰੇ ਇਕੱਠੇ ਹੋ ਕੇ ਜੀ। ਆ ਇੱਥੇ 38 ਸੈਕਟਰ ਜਿਹਦੇ ਵਿੱਚ ਇਹਨਾਂ ਦਾ 37 ਸੈਕਟਰ ਦੇ ਵਿੱਚ ਇਹਨਾਂ ਦਾ ਦਫ਼ਤਰ ਹੈ, ਠੀਕ ਹੈ। ਸੋ ਉੱਥੇ ਇਕੱਠੇ ਹੋ ਕੇ ਕਹਿੰਦੇ ਲਓ ਜੀ ਅਸੀਂ ਪੰਜਾਬ ਦੀ ਵਿਧਾਨ ਸਭਾ ਘੇਰਨ ਚੱਲਾਂਗੇ, ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ ਜੀ। ਤੇ ਉਹ ਇੱਥੋਂ ਹੀ 300 ਮੀਟਰ ਦੇ ਅਗਲੇ ਨੇ ਮੋੜ ਤੇ ਜੀ। ਬੈਰੀਕੇਡ ਲਾਉਣੇ ਬਹੁਤ ਸੌਖੇ, ਤੋੜਨੇ ਬਹੁਤ ਔਖੇ ਸ਼ਰਮਾ ਜੀ। ਲੋਕਾਂ ਮੂਹਰੇ ਨਾ ਲੋਕਾਂ ਦੇ ਰਾਹ ਵਾਲਣੇ ਬਹੁਤ ਸੌਖੇ ਆ, ਕਹਿ ਹੀ ਦੇਣਾ ਫਲਾਣੇ ਥਾਂ ਲਾ ਦਿਓ ਬੈਰੀਕੇਡ, ਪਰ ਜਦੋਂ ਆਪ ਨੂੰ ਤੋੜਨੇ ਪੈਂਦੇ ਨਾ ਉਦੋਂ ਪਤਾ ਲੱਗਦਾ। ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧ ਗਏ ਆਪਾਂ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਿਹਤ ਸਹੂਲਤਾਂ ਕਈ ਵਾਰੀ ਅਕਸਰ ਹੀ ਚਰਚਾ ਦੇ ਵਿੱਚ ਰਹਿੰਦੀਆਂ। ਹੁਣ ਤਾਂ ਸਿਹਤ ਮੰਤਰੀ ਤੋਂ ਸ਼ੁਰੂਆਤ ਕੀਤੀ ਅੱਜ ਤਾਂ ਆਪਾਂ 700 ਵਾਲਾ ਟੀਕਾ ਇੱਕ ਦੁਕਾਨ ਤੇ 7000 ਦਾ, ਹਸਪਤਾਲ ਦੇ ਵਿੱਚ 41000 ਦਾ। ਜੇਕਰ 700 ਤੇ 41000 ਨੂੰ ਇੱਕ ਦੂਜੇ ਨਾਲ ਗੁਣਾ ਤਕਸੀਮ ਕਰੀਏ ਤਾਂ ਕਈ ਗੁਣੇ ਬਣ ਜਾਂਦਾ। 7000 ਵਾਲਾ ਵੀ 10 ਗੁਣੇ ਤਾਂ ਬਣ ਹੀ ਜਾਂਦਾ। ਇਹ ਕੀ ਕਾਰਨ ਹੈ ਸ਼ਰਮਾ ਜੀ, ਤੇ ਕੀ ਹੈ ਪੂਰੀ ਖਬਰ? ਪ੍ਰਵੀਨ ਜੀ, ਕੱਲ ਬਜਟ ਸੈਸ਼ਨ ਦੇ ਦੌਰਾਨ ਜੀ ਐਮਐਲਏ ਚਰਨਜੀਤ ਸਿੰਘ ਹੋਰਾਂ ਨੇ, ਜਿਹੜੇ ਚਮਕੌਰ ਸਾਹਿਬ ਹਲਕੇ ਤੋਂ ਐਮਐਲਏ ਨੇ, ਸਿਹਤ ਨਾਲ ਸੰਬੰਧ ਵੀ ਰੱਖਦੇ ਨੇ, ਡਾਕਟਰੀ ਪੇਸ਼ੇ ਨਾਲ ਸੰਬੰਧ ਵੀ ਰੱਖਦੇ ਨੇ, ਠੀਕ ਹੈ। ਉਹਨਾਂ ਨੇ ਇੱਕ ਮਤਾ ਲਿਆਂਦਾ ਤੇ ਉਹ ਮਤੇ ਦੇ ਵਿੱਚ ਐਮਆਰਪੀ ਤੇ ਦਵਾਈਆਂ ਦਾ ਮਸਲਾ ਉਠਾਇਆ ਉਹਨਾਂ ਨੇ। ਉਹ ਕਹਿੰਦੇ ਜੀ ਕੋਈ ਪੈਮਾਨਾ ਹੈ ਕਿ ਅਸੀਂ ਜਿੰਨੀ ਐਮਆਰਪੀ ਲਿਖਦੇ ਹਾਂ ਫਿਰ ਅਸੀਂ ਕਹਿੰਦੇ ਅਸੀਂ 10% ਡਿਸਕਾਊਂਟ ਦੇਤਾ, 15% ਡਿਸਕਾਊਂਟ ਦੇਤਾ। ਇਹ ਕਿਹੜਾ ਫਾਰਮੂਲਾ ਹੈ, ਕਿੱਥੋਂ ਕੱਢਿਆ ਫਾਰਮੂਲਾ ਕਿ 40% ਉਹਨਾਂ ਨੂੰ ਮਤਲਬ ਕਿ ਸਿੱਧਾ ਮੁਨਾਫੇ ਦੇਣ ਦੇ ਵਾਅਦੇ ਦੇ ਹੁਕਮ ਨੇ, ਤੇ ਉਹ ਕਿੱਥੋਂ ਆਉਂਦਾ ਹੈ? ਸੋ ਜਦੋਂ ਇਹ ਮਤਾ ਆਇਆ ਪ੍ਰਵੀਨ ਜੀ,
ਤਾਂ ਦੇਰ ਨਹੀਂ ਲੱਗੀ, ਸਦਨ ਦੇ ਵਿੱਚ ਲੰਮਾ ਸਮਾਂ ਇਹਦੇ ਪਰ ਚਰਚਾ ਚੱਲੀ ਜੀ। ਇਹਦੇ ਵਿੱਚ ਬਸਪਾ ਦੇ ਐਮਐਲਏ ਵੀ, ਇਹਦੇ ਵਿੱਚ ਅਕਾਲੀ ਵੀ, ਕਾਂਗਰਸੀ ਵੀ, ਤੇ ਇਹਦੇ ਵਿੱਚ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਸਮੁੱਚੇ ਐਮਐਲਏ ਜਾਂ ਮੰਤਰੀ ਵੀ। ਖੁੱਲ ਕੇ ਚਰਚਾ ਹੋਈ। ਕਾਰਨ ਦਵਾਈਆਂ ਦੇ ਉੱਤੇ ਐਮਆਰਪੀ ਦਾ ਅਧਿਕਾਰ ਖੇਤਰ ਕੇਂਦਰ ਕੋਲ ਹੈ ਜੀ। ਇਸ ਲਈ ਸਾਰੀਆਂ ਪਾਰਟੀਆਂ ਇਸ ਮਸਲੇ ਤੇ ਇਕਜੁੱਟ ਹੋ ਗਈਆਂ। ਜਦ ਸਾਰੀਆਂ ਨੇ ਇਸ ਮਸਲੇ ਨੂੰ ਉਠਾਇਆ ਔਰ ਇਹ ਚ ਕੋਈ ਦੋ ਰਾਏ ਨਹੀਂ ਪ੍ਰਵੀਨ ਜੀ। ਇਸ ਸਮੇਂ ਸਭ ਤੋਂ ਵੱਧ ਲੁੱਟ ਜੇਕਰ ਕਿਸੇ ਖੇਤਰ ਚ ਹੋ ਰਹੀ ਹੈ ਤਾਂ ਦਵਾਈਆਂ ਦੇ ਖੇਤਰ ਚ ਹੋ ਰਹੀ ਹੈ। ਪਤਾ ਹੈ ਬੰਦੇ ਨੂੰ ਰੋਟੀ ਤੋਂ ਬਾਅਦ ਜੇਕਰ ਸਭ ਤੋਂ ਵੱਧ ਕੋਈ ਚੀਜ਼ ਲੋੜ ਪੈਂਦੀ ਹੈ, ਕਹਿੰਦਾ ਦਵਾਈ ਹੈ, ਮਰ ਨਾ ਜਾਈਏ ਗੋਲੀ ਤੋਂ ਬਿਨਾਂ। ਜੀ। ਮਤਲਬ ਪੱਤਾ ਮੁੱਕਣ ਵਾਲਾ ਹੋਵੇ ਤਾਂ ਵੀ ਮਾਈਆਂ ਬੀਬੀਆਂ ਸਾਡੀਆਂ ਫਿਕਰ ਕਰਨ ਲੱਗ ਜਾਂਦੀਆਂ ਕਿ ਸਵੇਰ ਨੂੰ ਪਤਾ ਨਹੀਂ ਗੋਲੀ ਨਾ ਮਿਲੀ ਤਾਂ ਪਤਾ ਨਹੀਂ ਸਾਹ ਰੁਕ ਜਾਣਾ। ਸੋ ਇੰਨਾ ਮਾਨਸਿਕ ਵਹਿਮ ਚ ਪਾ ਦਿੱਤਾ ਗਿਆ ਸਾਡੇ ਸਿਸਟਮ ਨੇ। ਸੋ ਉਹਦਾ ਨਤੀਜਾ ਕਿ ਆ ਜਦੋਂ ਤੱਥ ਉੱਥੇ ਸਾਹਮਣੇ ਆਏ, ਚਾਹੇ ਉਹ ਮਤਲਬ ਕਿ ਖੈਰੇ ਨੇ ਸਵਾਲ ਖੜਾ ਕੀਤਾ ਹੋਵੇ, ਚਾਹੇ ਉਹ ਬਸਪਾ ਵਾਲੇ ਐਮਐਲਏ ਨੇ ਖੜਾ ਕੀਤਾ ਹੋਵੇ, ਚਾਹੇ ਬਲਵੀਰ ਸਿੱਧੂ ਬੋਲੇ ਹੋਣ, ਚਾਹੇ ਦਿਨੇਸ਼ ਚੱਡਾ ਹੋਰਾਂ ਨੇ ਲੰਬੀ ਇਹਦੇ ਪਰ ਚਰਚਾ ਕੀਤੀ ਹੋਵੇ, ਉਹ ਸਾਰੇ ਉਹਨਾਂ ਨੇ ਆંકੜੇ ਰੱਖੇ। ਉਹ ਕਹਿੰਦੇ ਜੀ ਐਮਆਰਪੀ ਲਿਖੀ ਹੋਈ ਆ 400 ਰੁਪਈਆ ਤੇ ਦਵਾਈ ਹੈਗੀ ਆ ਜੀ ਉਹ 80 ਰੁਪਏ ਦੀ। ਜੀ। ਐਮਆਰਪੀ ਲਿਖੀ ਹੋਈ ਆ 250 ਦੀ ਤੇ ਦਵਾਈ ਉਹ ਕਈ ਵਾਰ ਪਹੁੰਚ ਵਾਲਾ ਬੰਦਾ ਜਾਣ ਪਛਾਣ ਹੋਵੇ ਤਾਂ 50 ਚ ਵੀ ਮਿਲ ਜਾਂਦੀ ਹੈ। ਠੀਕ ਹੈ। ਅੱਛਾ। ਜੇ 250 ਵਾਲੀ 50 ਚ ਮਿਲ ਰਹੀ ਆ ਤਾਂ ਉਹ ਵੀ ਦੁਕਾਨ ਵਾਲਾ 2 ਪੈਸੇ ਕਮਾ ਰਿਹਾ ਹੋਣਾ ਤਾਂ ਉਹਦੇ ਉੱਪਰ ਤੱਕ ਵਾਲੇ ਕਿੱਥੇ ਕਮਾਉਂਦੇ ਹੋਣੇ। ਜੀ। ਫਿਰ ਆਇਆ ਕੈਂਸਰ ਦਾ ਹਵਾਲਾ। ਜੀ। ਕਿ ਇਸ ਮੌਕੇ ਕੈਂਸਰ ਨੂੰ ਲੈ ਕੇ ਜੋ ਪੰਜਾਬ 'ਚ ਸਥਿਤੀ ਹੈ ਉਹਨੂੰ ਲੈ ਕੇ ਤਰਿੰਦਰ ਬਾਜਵਾ ਨੇ ਵੀ ਇੱਕ ਸਵਾਲ ਕੀਤਾ ਤੇ ਬਲਵੀਰ ਸਿੱਧੂ ਮਾਫ ਕਰਨਾ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਜਵਾਬ ਦਿੱਤਾ। ਠੀਕ ਹੈ। ਜਿਹੜੇ ਸਿਹਤ ਮੰਤਰੀ ਨੇ ਉਹ ਕਹਿੰਦੇ ਜੀ ਹਰ ਮਰੀਜ਼ ਨੂੰ, ਕੈਂਸਰ ਵਾਲੇ ਨੂੰ ਸਰਕਾਰ 1.5 ਲੱਖ ਰੁਪਈਆ ਦਿੰਦੀ ਆ ਕਿ ਤੁਸੀਂ ਉਹਦਾ ਇਲਾਜ ਕਰਾ ਸਕੋ ਤੇ ਇਸ ਸਾਲ ਦੇ ਵਿੱਚ ਵੀ 2087 ਨਵੇਂ ਮਰੀਜ਼ ਸ਼ਾਮਲ ਹੋਏ ਨੇ। ਜੀ। ਤੇ ਅਸੀਂ ਉਹਨਾਂ ਦੇ ਲਈ ਵੀ ਇਹ ਪ੍ਰਬੰਧ ਕੀਤਾ। ਤੇ ਪਰ ਜਦੋਂ ਸਵਾਲ ਆਇਆ ਕਿ ਕੈਂਸਰ ਮਰੀਜ਼ਾਂ ਨੂੰ ਜਿਹੜਾ ਟੀਕਾ ਲੱਗਦਾ ਉੱਥੇ 1.5 ਲੱਖ ਕੀ ਕੰਮ ਕਰੂਗਾ। ਕਹਿੰਦੇ ਜੀ 700 ਦਾ ਟੀਕਾ ਹੈ, ਉਹਦੀ ਕੀਮਤ, ਅਸਲ ਕੀਮਤ ਉਹਦੀ 700 ਰੁਪਈਆ ਤੇ ਉਹ ਬਾਜ਼ਾਰ ਦੇ ਵਿੱਚੋਂ ਜੇਕਰ ਤੁਸੀਂ ਦੁਕਾਨਾਂ ਤੋਂ ਬਾਹਰੋਂ ਲੈ ਲਓ ਜੀ, ਮਿੰਨਤ ਤਰਲਾ ਕਰਕੇ, ਲੈਸ ਲੁਸ ਕਰਾ ਕੇ, ਕਿਸੇ ਤੋਂ ਫੋਨ ਕਰਾ ਕੇ, ਤਦ ਕਹਿੰਦੇ ਉਹ 7000 ਤੋਂ 7200 ਰੁਪਏ 'ਚ ਮਿਲ ਜਾਂਦਾ। ਜੀ। ਤੇ ਉਹੀ ਟੀਕਾ ਮਰੀਜ਼ ਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਬਿੱਲ ਕੱਟ ਕੇ 41,566 ਰੁਪਏ ਦਾ ਲਾਉਂਦੇ ਨੇ। ਹੁਣ 700 ਰੁਪਏ ਦੀ ਵਾਲਾ ਟੀਕਾ ਜਿਹੜਾ ਬਣਦਾ 700 ਦਾ ਜਾਂ ਉਹਦਾ ਅਸਲ 'ਚ ਮੁੱਲ 700 ਹੈ ਤੇ ਜੋ 1000, 1200, 1500 ਤੱਕ ਵੀ ਵਿਕੇ ਤਾਂ ਵੀ ਜਿੰਨੇ ਉਹਦੇ ਵਿੱਚ ਆਉਂਦੇ ਨੇ ਰਾਹ 'ਚੋਂ ਸਾਰੇ ਕਮਾਉਣ ਜੋਗੇ ਨੇ। ਪਰ ਉਹ 7000 ਦਾ ਮਿਲਦਾ ਤੇ ਮਰੀਜ਼ ਨੂੰ ਲੱਗਦਾ ਕਿ ਸ਼ੁਕਰ ਹੈ 41,000 ਚੋਂ 7000 ਹੀ ਲੱਗਿਆ ਤਾਂ ਵੀ ਮੇਰੇ ਮਤਲਬ ਕਿ 33-34 ਰੁਪਏ ਬਚ ਗਏ। ਬਿਲਕੁਲ। ਤੇ ਪਰ ਪ੍ਰਾਈਵੇਟ ਹਸਪਤਾਲ 'ਚ ਤਾਂ ਉਹ ਐਂ ਖੋਲ ਕੇ ਮਰੀਜ਼ ਨੂੰ ਕਹਿੰਦੇ ਨੇ ਕਿ ਬਸ ਮਰੀਜ਼ ਤਾਂ ਬਚਣਾ ਹੀ ਤਾਂ ਹੈ, ਫਟਾਫਟ ਸਟੰਟ ਪਵਾ ਲਓ, ਫਟਾਫਟ ਟੀਕਾ ਲਵਾ ਲਓ, ਬਸ ਗਈ ਕਹਾਣੀ। ਨਹੀਂ ਤਾਂ ਉਹ ਐਂ ਡਰਾਉਂਦੇ ਨੇ, ਬੰਦਾ ਕਹਿੰਦਾ ਜੇ ਮਕਾਨ ਵਿਕ ਜਾਵੇ ਜਾਂ ਘਰ ਵਿਕ ਜਾਵੇ ਸਾਡਾ ਬੰਦਾ ਬਚਾਓ ਤੇ ਫਿਰ ਉਹ 41,000 ਦਾ ਟੀਕਾ ਠੁਕਦਾ। ਇਹ ਇੱਕ ਨਾਲ ਨਹੀਂ, ਇਹ ਲਗਾਤਾਰ ਵਾਪਰਿਆ ਕਰ ਆ। ਔਰ ਇਹ ਮੁੱਦਾ ਜਿਹੜਾ ਕੱਲ ਪੰਜਾਬ ਦੀ ਵਿਧਾਨ ਸਭਾ 'ਚ ਗੂੰਜਿਆ, ਜਿਹਦੇ ਉੱਤੇ ਸਾਰੀਆਂ ਤਰ੍ਹਾਂ ਨੇ ਸਿਰ ਜੋੜ ਕੇ ਚਰਚਾ ਕੀਤੀ, ਇਸ ਨੂੰ ਨੱਥ ਪਾਉਣ ਦੀ ਲੋੜ ਹੈ ਔਰ ਕਿਹਾ ਕਿ ਕੋਈ ਮਤਾ ਲਿਆਂਦਾ ਜਾਵੇ, ਸਾਂਝਾ ਮਤਾ ਪਾਸ ਕਰਕੇ ਕੇਂਦਰ ਨੂੰ ਤਾੜਨਾ ਕੀਤੀ ਜਾਵੇ ਕਿ ਉਹ ਤੈਅ ਤਾਂ ਕਰੇ ਕਿ ਉਹ ਕਿਵੇਂ ਆਗਿਆ ਦੇਂਦੀ ਹੈ ਜਿਹੜੀਆਂ ਜ਼ਰੂਰੀ ਵਸਤਾਂ ਚਾਹੁੰਦੀ ਹੈ। ਦਵਾਈਆਂ ਸਾਡੀ ਜ਼ਰੂਰੀ ਲੋੜਾਂ ਚਾਹੁੰਦੀ ਹੈ। ਕੈਂਸਰ ਵਰਗੀ ਬਿਮਾਰੀ ਅੱਜ ਸਭ ਤੋਂ ਖੌਫਨਾਕ ਬਿਮਾਰੀ ਬਣੀ ਹੋਈ ਹੈ ਤੇ ਅਜਿਹੀਆਂ ਦਵਾਈਆਂ ਦੇ ਵਿੱਚ ਜੇ ਕੀਮਤਾਂ 'ਚ ਵਾਧੇ ਦਾ 40% ਦਾ ਅਧਿਕਾਰ ਦਿੱਤਾ ਹੋਇਆ ਤੇ ਫਿਰ ਬਾਕੀਆਂ ਦਵਾਈਆਂ 'ਚ ਤਾਂ ਪੁੱਛਦਾ ਹੀ ਕੌਣ ਹੋਣਾ। ਜੀ। ਤੋ ਇਸ ਲਈ ਕਹਿੰਦੇ ਕੇਂਦਰ ਨੂੰ ਇਹਦੀ ਰੋਕ ਲਾਉਣ ਦੇ ਲਈ ਕੋਈ ਪੰਜਾਬ ਦੀ ਵਿਧਾਨ ਸਭਾ ਕਿਉਂ, ਮੈਂ ਤਾਂ ਕਹਿੰਦਾ ਦੇਖਦੀ ਸਾਰੀਆਂ ਵਿਧਾਨ ਸਭਾ 'ਚ ਮਤੇ ਪੈਣ ਤੇ ਬਹਿ ਜਾਣ ਕੇਂਦਰ ਦੇ ਸਿਹਤ ਮੰਤਰੀ ਕੋਲ ਜਾ ਕੇ, ਬਹਿ ਜਾਣ ਪ੍ਰਧਾਨ ਮੰਤਰੀ ਕੋਲ ਜਾ ਕੇ, ਗੁਲਦਸਤੇ ਲੈ ਕੇ। ਉਹ ਵੀ ਤਾਂ ਜਾਂਦੇ ਨੇ ਅਮਿਤ ਸ਼ਾਹ ਕੋਲ, ਹੁਣ ਵੀ ਤਾਂ ਮਿਲ ਕੇ ਆਏ ਨੇ, ਜਾਰੀਆਂ ਹੈਗੀਆਂ। ਸੋ ਇਸ ਲਈ ਕੈਪਟਨ ਅਮਰਿੰਦਰ ਨੂੰ ਹੁਣ ਪੁੱਛ ਲਓ ਕਿ ਭਾਈ ਆਹ ਕੰਮ ਕਰਾ ਦੇ ਪਹਿਲਾਂ, ਤੇਰੀ ਵੀ ਜਾਰੀ ਸਿੱਧੀ ਆ। ਜੀ। ਸੋ ਪ੍ਰਤਾਪ ਬਾਜਵਾ ਨੂੰ ਬੋਲੋ ਕਿ ਇੱਥੇ ਬਹੁਤ ਬੋਲੀ ਜਾਂਦੇ ਹੋ, ਚਲੋ ਦਿੱਲੀ ਤੁਸੀਂ ਵੀ ਚੱਲ ਪਓ, ਬੁਲਾ ਲਓ ਸੋਨੀਆ ਰਾਹੁਲ ਨੂੰ, ਤੁਸੀਂ ਬਹਿ ਜਾਓ ਧਰਨੇ ਤੇ ਕਿ ਭਾਈ ਪੰਜਾਬ ਦੇ ਮਰੀਜ਼ਾਂ ਦਾ ਨਾ ਘੱਟੋ ਘੱਟ ਲੁੱਟ ਕਰੋ। ਜੀ ਬਿਲਕੁਲ। ਤੁਸੀਂ ਇੱਕ ਕਮਾਊ ਬੰਦੇ ਤੋਂ ਫਾਇਦਾ ਲੈਂਦੇ ਹੋ ਤਾਂ ਠੀਕ ਹੈ, ਜਿਹੜੇ ਬੰਦੇ ਨੂੰ ਆਪਣੀ ਜਾਨ ਦੀ ਫਿਕਰ ਪਈ ਹੈ ਤੁਸੀਂ ਉਹਦੀ ਵੀ ਇਹ ਲੁੱਟ ਕਰੋਗੇ। ਸੋ ਇਹ ਮਾਮਲੇ ਜਦੋਂ ਸਾਹਮਣੇ ਆਏ ਤਦ ਇਸ ਨੇ ਇੱਕ ਫਿਕਰਮੰਦੀ ਜ਼ਾਹਰ ਕੀਤੀ ਕਿ ਕਿਸ ਕਦਰ ਮਰੀਜ਼ਾਂ ਦੀ ਲੁੱਟ ਹੁੰਦੀ ਆ। ਜੇ 80 ਰੁਪਏ ਵਾਲੀ ਦਵਾਈ 400 'ਚ ਵਿਕ ਰਹੀ ਆ, 50 ਰੁਪਏ ਵਾਲੀ ਦਵਾਈ 250 'ਚ ਵਿਕ ਰਹੀ ਆ ਔਰ 700 ਵਾਲੀ ਦਵਾਈ 7200 ਦੀ ਦੁਕਾਨ ਤੇ
ਹਸਪਤਾਲ ਦੇ ਅੰਦਰ ਜਾ ਕੇ 41,566 ਦੀ ਹੋ ਜਾਂਦੀ ਆ, ਤਾਂ ਇਹ ਤੋਂ ਵੱਡੀ ਹੋਰ ਲੁੱਟ ਕੀ ਹੋ ਸਕਦੀ ਆ ਜੀ। ਪਰ ਪ੍ਰਵੀਨ ਜੀ ਇਕੱਲਾ ਇੱਥੇ ਨਹੀਂ ਖੜਾ ਮਸਲਾ, ਇਹਦੇ ਨਾਲੋਂ ਵੀ ਵੱਡੀ ਫਿਕਰਮੰਦੀ ਦੀ ਮਾਰ ਪੰਜਾਬ ਤੇ ਪੈਣ ਵਾਲੀ ਆ। ਠੀਕ ਹੈ ਪ੍ਰਵੀਨ ਜੀ, ਇਸ ਮੌਕੇ ਪੰਜਾਬ ਇਸ ਫਿਕਰਮੰਦੀ ਚੋਂ ਹੈ ਕਿ ਸਾਡੇ ਕੈਂਸਰ ਦੇ ਮਰੀਜ਼ ਵੱਧ ਰਹੇ ਨੇ ਜੀ, ਸਾਡੇ BP ਸ਼ੂਗਰ ਦੇ ਮਰੀਜ਼ ਵੱਧ ਰਹੇ ਨੇ, ਸਾਡੇ ਹਾਰਟ ਅਟੈਕ ਦੇ ਕੇਸ ਵੱਧ ਰਹੇ ਨੇ, ਸਾਡੇ ਇੱਥੇ ਮਤਲਬ ਲਗਾਤਾਰ ਨਸ਼ੇ ਕਾਰਨ ਬੱਚਿਆਂ ਦੀਆਂ ਜਾਨਾਂ ਜਾ ਰਹੀਆਂ ਨੇ। ਪਰ ਇਹ ਤੋਂ ਵੀ ਅਗਲਾ ਜਿਹੜੇ ਅੰਕੜੇ ਕੱਲ ਡਾਕਟਰ ਬਲਵੀਰ ਹੋਰਾਂ ਨੇ ਖੁਦ ਪੰਜਾਬ ਦੀ ਵਿਧਾਨ ਸਭਾ 'ਚ ਦੱਸੇ, ਇੱਕ ਸਵਾਲ ਦੇ ਜਵਾਬ 'ਚ ਉਹਨਾਂ ਨੇ ਜੋ ਦੱਸਿਆ, ਉਹ ਮਤਲਬ ਕਿ ਮੈਨੂੰ ਕੱਲ ਰਾਤ ਦੀ ਮਤਲਬ ਕਿ ਉਸ ਗੱਲ ਨਾਲ ਮਤਲਬ ਮੈਂ ਚੰਗੀ ਤਰ੍ਹਾਂ ਸੌਂ ਨਹੀਂ ਸਕਿਆ, ਮੈਂ ਇੰਨਾ ਫਿਕਰਮੰਦ ਸੀ ਕਿ ਕੀ ਹੋ ਜਾ ਰਿਹਾ। ਪ੍ਰਵੀਨ ਜੀ, 10,000 ਤੋਂ ਵੱਧ ਨਵੇਂ ਮਾਮਲੇ HIV ਪੋਜ਼ਿਟਿਵ ਦੇ ਆਏ ਨੇ ਪੰਜਾਬ 'ਚ। ਏਡਜ਼ ਦੇ ਮਾਮਲੇ 10,000 ਤੋਂ ਵੱਧ ਨਵੇਂ ਆਏ, ਔਰ ਇਹਦੇ ਵਿੱਚੋਂ ਵੀ ਖਤਰਨਾਕ ਕਾਰਨ ਇਸ ਲਈ ਵੱਡਾ ਕਿ 88 ਇਹਦੇ ਵਿੱਚ ਬੱਚੇ ਨੇ 15 ਸਾਲ ਤੋਂ ਛੋਟੇ। ਠੀਕ ਹੈ, 88 ਤੋਂ ਵੱਧ ਬੱਚਿਆਂ ਦਾ ਮਤਲਬ ਏਡਜ਼ ਪੀੜਤ ਹੋਣਾ, HIV ਪੋਜ਼ਿਟਿਵ ਹੋਣਾ, ਔਰ ਇਹ ਨਵੇਂ ਅੰਕੜੇ ਨੇ ਪੰਜਾਬ 'ਚ 1 ਸਾਲ ਦੇ ਅੰਦਰ ਅੰਦਰ। ਆ ਲੰਘੇ ਇਸੇ ਵਰੇ ਦੇ ਦੌਰਾਨ ਪਿਛਲੇ ਮਾਰਚ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਅੰਕੜੇ ਸਾਹਮਣੇ, ਉਹਦੇ ਦੌਰਾਨ 10,109 ਕੇਸ ਆਏ, ਜਿਹਦੇ ਵਿੱਚ ਕਰੀਬ 8,155 ਬੰਦੇ HIV ਪੋਜ਼ਿਟਿਵ ਪਾਏ ਗਏ ਜੀ, ਜਿਹਦੇ ਵਿੱਚ 1,847 ਬੀਬੀਆਂ HIV ਪੋਜ਼ਿਟਿਵ ਪਾਈਆਂ ਗਈਆਂ। ਠੀਕ ਹੈ, ਜਿਹਦੇ ਵਿੱਚ ਕਰੀਬ 88 ਬੱਚੇ, ਜਿਹਦੇ ਵਿੱਚ 56 ਮੁੰਡੇ ਨੇ ਤੇ 32 ਕੁੜੀਆਂ ਨੇ ਜਿਹੜੇ 15 ਸਾਲ ਤੋਂ ਥੱਲੇ ਨੇ। ਇਸੇ ਤਰ੍ਹਾਂ 19 ਜਿਹੜੇ ਤੀਜਾ ਜੈਂਡਰ ਹੈ ਸਾਡਾ, ਹੈ ਨਾ, ਉਹ ਪਾਏ ਗਏ, ਤੇ ਕੁੱਲ 10,109 ਬੰਦੇ ਨਵੇਂ ਏਡਜ਼ ਤੋਂ ਪੀੜਤ ਪਾਏ ਗਏ। ਮਤਲਬ ਪੰਜਾਬ ਨੂੰ ਤਾਂ ਹੁਣ ਏਡਜ਼ ਵੀ ਹੋਣ ਜਾ ਰਿਹਾ। ਤੇ ਸਭ ਤੋਂ ਵੱਧ ਇਹ ਮਾਮਲੇ ਲੁਧਿਆਣੇ ਦੇ ਸਾਹਮਣੇ ਆਏ, 1,711 ਕੇਸ। ਠੀਕ ਹੈ, ਮਤਲਬ ਕਈ ਵਾਰ ਮੰਨਿਆ ਜਾਂਦਾ ਕਿ ਜੀ ਪਤਾ ਨਹੀਂ, ਲੋਕਾਂ ਨੂੰ ਐਂ ਲੱਗਦਾ ਕਿ ਏਡਜ਼ ਹੋਣ ਦਾ ਮਤਲਬ ਸਿਰਫ ਸਰੀਰਕ ਸੰਬੰਧ, ਗਲਤ ਸਰੀਰਕ ਸੰਬੰਧਾਂ ਦਾ ਹੀ ਕਾਰਨ ਹੈ। ਪਰ ਜਦੋਂ ਕਿ ਇਹ ਬਲੇਡ ਨਾਲ ਮਰੀਜ਼ ਦੇ ਕਿਸੇ ਦੇ ਇੱਕ ਦੂਜੇ ਦੇ ਖੂਨ ਦੇ ਟੱਚ ਚ ਆਉਣ ਨਾਲ, ਪਰ ਜਿਹੜਾ ਹੁਣ ਸਭ ਤੋਂ ਵੱਡਾ ਕਾਰਨ ਲੱਭ ਰਹੇ ਨੇ, ਜਿਹੜੇ ਮਾਹਿਰਾਂ ਦਾ ਮੰਨਣਾ ਹੈ, ਚਿੰਤਤ ਧਿਰਾਂ ਦਾ ਮੰਨਣਾ ਹੈ, ਉਹ ਕਹਿੰਦੇ ਇਹਦੇ ਪਿੱਛੇ ਸਿੱਧਾ ਨਸ਼ਾ ਹੈ। ਜਿਹੜੇ ਨਸ਼ਾ ਲੈਣ ਦੇ ਆਦੀ ਨੇ, ਉਹ ਸਿਰਿੰਜ ਦੀ ਵਰਤੋਂ ਕਰਦੇ ਨੇ ਤੇ ਸਾਂਝੀ ਸਿਰਿੰਜ ਵਰਤਦੇ ਰਹਿੰਦੇ ਨੇ, ਪਰਵਾਹ ਨਹੀਂ ਕਰਦੇ, ਤੇ ਉੱਥੋਂ ਏਡਜ਼ ਦਾਖਲ ਹੁੰਦੀ ਹੈ, ਤੇ ਉਹ ਫਿਰ ਘਰੇ ਪਤਨੀ ਤੱਕ, ਪਤਨੀ ਤੋਂ ਬੱਚਿਆਂ ਤੱਕ, ਏਦਾਂ ਇਹ ਏਡਜ਼ ਫੈਲਣ ਦਾ ਇੱਕ ਪਹਿਲੂ ਪੰਜਾਬ 'ਚ ਨਮਾ ਰਿਹਾ। ਸੋ ਇੱਕ ਨਵਾਂ ਕੈਂਸਰ ਟ੍ਰੇਨ ਤਾਂ ਚੱਲਦੀ ਹੋਈ ਸੀ, ਹੁਣ ਏਡਜ਼ ਟ੍ਰੇਨ ਵੀ ਚੱਲਣ ਦਾ ਖਤਰਾ ਖੜਾ ਹੋ ਗਿਆ। ਸੋ ਪੰਜਾਬ ਤਾਂ ਸਾਰੇ ਪਾਸਿਓਂ ਇੱਕ ਪਾਸੇ ਲੁੱਟਿਆ ਜਾ ਰਿਹਾ। ਇਹ ਵੀ ਗੱਲ ਆਈ ਕਿ ਜਿਹੜੀਆਂ ਦਵਾਈਆਂ ਦੀ ਲੁੱਟ ਹੈ, ਜਿਹੜੀ ਹੈ ਮੈਡੀਕਲ ਹਸਪਤਾਲਾਂ ਦੇ ਵਿੱਚ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ, ਕਲੀਨਿਕਾਂ 'ਚ ਲੁੱਟ ਹੈ, ਉਹ ਵੀ ਕਿਸਾਨਾਂ ਦੇ ਕਰਜ਼ਈ ਹੋਣ ਦਾ, ਪੰਜਾਬ ਦੇ ਕਰਜ਼ਈ ਹੋਣ ਦਾ ਇੱਕ ਕਾਰਨ ਹੈ। ਬਿਲਕੁਲ। ਸੋ ਇਸ ਲਈ ਇਹਨਾਂ ਗੱਲਾਂ ਦੇ ਉੱਤੇ ਸਰਕਾਰਾਂ ਗੌਰ ਕਰਨ। ਕੱਲੀਆਂ ਚਰਚਾ ਕਰਕੇ ਆਪਣੀਆਂ MLA ਆਪਣੀ ਵੀਡੀਓ ਕੱਟ ਕੇ ਪਾ ਦਿੰਦੇ ਨੇ ਫੇਸਬੁੱਕ ਤੇ। ਦੇਖੋ ਜੀ, ਮੈਂ ਸਵਾਲ ਖੜਾ ਕੀਤਾ, ਮੈਂ ਭਾਈ ਉਹਨੂੰ ਸਿਰੇ ਲਾਓ ਜੀ। ਜੇ ਤੁਸੀਂ ਉਹਨੂੰ ਸਾਰਿਆਂ ਨੂੰ ਕੱਲ ਵਿਧਾਨ ਸਭਾ 'ਚ ਸਮਝ ਆਈ ਕਿ ਮੁੱਦਾ ਹੈ, ਤਾਂ ਇਸ ਨੂੰ ਬਜਟ ਸੈਸ਼ਨ ਦੇ ਚੱਲਦੇ 'ਚ ਨਵੇੜੋ ਬੈਠ ਕੇ ਕਿ ਹਾਂ ਆਪਾਂ ਇੰਨੀ ਤਰੀਕ ਤੱਕ ਦਿੱਲੀ ਜਾਣਾ, ਇੰਨੀ ਤਰੀਕ ਤੱਕ ਕਰਾ ਕੇ ਲਿਆਓ ਮਸਲੇ ਦਾ ਹੱਲ। ਫਿਰ ਇਕੱਲਾ ਸਵਾਲ ਖੜਾ ਕਰਨਾ, ਚਰਚਾ ਕਰਨੀ, ਬਹਿਸ ਕਰਨਾ ਇਸ ਮਸਲੇ ਦਾ ਹੱਲ ਨਹੀਂ ਹੈ। ਜਦੋਂ ਤੱਕ ਚੁਣੇ ਹੋਏ ਨੁਮਾਇੰਦੇ ਇਸ ਮਸਲੇ ਤੇ ਇਕਜੁੱਟ ਨਹੀਂ ਹੁੰਦੇ ਕਿ ਆਪਾਂ ਕੋਈ ਮਸਲਾ ਸਿਰੇ ਤਾਂ ਲਾਈਏ। ਸਵਾਲ ਖੜਾ ਕਰਤਾ, ਮੈਂ ਪੁੱਛ ਲਿਆ, ਮੰਤਰੀ ਨੇ ਜਵਾਬ ਦਿੱਤਾ, ਅਸੀਂ ਕੱਟ ਕੇ ਵੀਡੀਓ ਬਣਾਤੀ, ਲਓ ਜੀ ਮੈਂ ਪੁੱਛਿਆ, ਤੇ ਉਹ ਤੋਂ ਬਾਅਦ ਹੋਇਆ ਕੀ ਜੀ। ਸੋ ਇਹਦੇ ਉੱਤੇ ਜਦੋਂ ਤੱਕ ਗੌਰ ਨਹੀਂ ਹੁੰਦੀ, ਤਦ ਤੱਕ ਇਹ ਚਰਚਾਵਾਂ ਵਿਅਰਥ ਨੇ ਪ੍ਰਵੀਨ ਜੀ। ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ, ਗੌਰ ਹੋਣੀ ਚਾਹੀਦੀ ਹੈ। ਦੇਖੋ, ਸਿਹਤ ਸਹੂਲਤਾਂ ਤੇ ਪਹਿਲਾਂ ਹੀ ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਲੋਕਾਂ ਦੇ ਬੁਰੇ ਹਾਲ ਹੈ। ਇਹ ਸਭ ਗੰਦੇ ਪਾਣੀ ਨੇ ਜਿਹੜੇ ਧਰਤੀ ਛੱਡਿਆ ਜਾ ਰਿਹਾ, ਉਹਦੀ ਦੇਣ ਹੈ। ਤੇ ਜਿਹੜਾ ਪਾਣੀ ਅਸੀਂ ਦਰਿਆਵਾਂ ਵਾਲਾ ਬਚਾਇਆ ਨਹੀਂ, ਮਾੜੀਆਂ ਫੈਕਟਰੀਆਂ ਤੋਂ, ਹੋਰ ਮਾੜੇ ਪ੍ਰੋਜੈਕਟਾਂ ਤੋਂ, ਉਹਦੀਆਂ ਦੇਣ ਹੈ ਇਹ ਸਭ ਕੁਝ। ਕੈਂਸਰ, ਪ੍ਰਵੀਨ ਜੀ, ਅਸਲ ਦੇ ਵਿੱਚ ਜਿਹੜਾ ਇਹ ਕੱਲ ਮੁੱਦਾ ਸਹੀ ਮਾਇਨਿਆਂ 'ਚ ਚੱਕਿਆ ਗਿਆ ਨਾ ਦਵਾਈਆਂ ਵਾਲਾ, ਇਹਦੇ ਪਿੱਛੇ ਕਿਤੇ ਨਾ ਕਿਤੇ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਕੰਮ ਕਰਦੀ ਹੈ। ਇਹਦੇ ਪਿੱਛੇ ਕਿਤੇ ਨਾ ਕਿਤੇ ਗੁਰਪ੍ਰੀਤ ਚੰਦਵਾਜਾ ਹੋ ਰਹੀ ਔਰ ਉਹਨਾਂ ਦੇ ਟੀਮ ਕੰਮ ਕਰਦੀ ਆ, ਜਿਹੜੇ ਸਮੇਂ-ਸਮੇਂ ਦਵਾਈਆਂ ਦੇ ਰੇਟ, ਖੁਲਾਸੇ, ਇਹ ਸੱਚ ਸਾਹਮਣੇ ਲਿਆਉਂਦੇ ਰਹਿੰਦੇ ਨੇ ਕਿ ਕਿਵੇਂ ਮਰੀਜ਼ਾਂ ਦੀ ਲੁੱਟ ਹੁੰਦੀ ਆ। ਉਹ ਬਕਾਇਦਾ ਲਿਸਟਾਂ ਜਾਰੀ ਕੀਤੀਆਂ ਸੀ ਉਹਨਾਂ ਨੇ ਸਾਰੇ MRP ਦੀਆਂ, ਕਿ MRP ਇੰਨੀ ਆ, ਇੰਨੇ ਦੀ ਵਿਕਦੀ ਆ, ਇਹ MRP ਇੰਨੀ ਵੱਧ ਆ, ਅਸਲ 'ਚ ਦਵਾਈ ਇੰਨੇ ਦੀ ਬਣਦੀ ਆ। ਉਹਨਾਂ ਨੇ ਸਾਰੇ ਤੱਥ, ਇਹ ਉਹਨਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਚਰਚਾ ਹੋਈ ਆ, ਔਰ ਜਿਹਦੇ ਬਾਰੇ ਖੁਦ ਕੁਲਤਾਰ ਸਿੰਘ ਸੰਧਵਾ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਖੁਦ ਇਸ ਟੀਮ ਦਾ ਹਿੱਸਾ ਰਹੇ ਨੇ। ਸੋ ਇਸ ਲਈ ਮੈਨੂੰ ਲੱਗਦਾ ਕੱਲ ਖੁੱਲ ਕੇ ਚਰਚਾ ਹੋਣ ਦਾ ਕਾਰਨ ਇਹ ਵੀ ਸੀ ਕਿ ਖੁਦ ਕੁਲਤਾਰ ਸਿੰਘ ਸੰਧਵਾ ਵੀ ਇਸ ਗੱਲ ਤੋਂ ਵਾਕਫ ਸੀ, ਔਰ ਜਿੰਨੇ MLA ਬੋਲੇ,
ਜਿੰਨੇ ਮੰਤਰੀ ਬੋਲੇ, ਜਿਨ੍ਹਾਂ ਨੇ ਚਰਚਾ ਕੀਤੀ, ਉਹਨਾਂ ਦੇ ਤੱਥਾਂ ਦਾ ਜਿਹੜਾ ਅੰਕੜੇ ਉਹਨਾਂ ਕੋਲ ਸੀ, ਤੱਥ ਜਿਹੜੇ ਕੋਲ ਸੀ, ਉਹਦੇ ਪਿੱਛੇ ਜੇ ਕੋਈ ਕੰਮ ਕਰਨ ਵਾਲੀ ਧਿਰ ਸੀ ਤਾਂ ਗੁਰਪ੍ਰੀਤ ਚੰਦਵਾਜਾ ਹੋਰਾਂ ਦੀ, ਭਾਈ ਕੈਂਸਰ ਰੋਕੋ ਸੇਵਾ ਸੁਸਾਇਟੀ ਜਾਂ ਉਹੀ ਜਿਹੀਆਂ ਹੋਰ ਸਰਦ ਸੰਸਥਾਵਾਂ ਸੀ ਜਿਨ੍ਹਾਂ ਦੇ ਕਾਰਨ ਕੱਲ ਇਹ ਗੰਭੀਰ ਚਰਚਾ ਹੋਈ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਲੋਕ ਖੌਫਜ਼ਦਾ ਨੇ, ਦਹਿਸ਼ਤਾਂ ਜਿਹੜੀਆਂ ਦਹਿਸ਼ਤ ਸਰਗਰਮ ਹੈ ਪੰਜਾਬ ਦੇ ਵਿੱਚ, ਜਿਹੜੇ ਗੈਂਗਸਟਰ ਨੇ ਜਿਹੜੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹ ਕਹਿੰਦੇ ਕਿ ਹਰਿਆਣੇ ਦੀਆਂ ਕਿਆਰੀਆਂ ਦੇ ਵਿੱਚ ਤਿਆਰ ਹੋ ਰਹੇ ਨੇ। ਇਹ ਕਿਹਦਾ ਕਥਨ ਹੈ ਜੀ? ਇਹ ਕੱਲ ਮੀਤ ਹੇਅਰ ਹੋਰਾਂ ਨੇ ਕਿਹਾ। ਜੀ ਜੀ, ਉਹ ਪਹਿਲਾਂ ਵੀ ਇੱਕ ਦਿਨ ਬੋਲੇ ਸੀ, ਕੱਲ ਫਿਰ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ। ਉਹ ਕਹਿੰਦੇ ਕਿ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਇਹ ਭਾਜਪਾ ਬੈਰੀਕੇਡ ਤੋੜਨ ਆਈ, ਹਾਂਜੀ, ਉਸੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਭਾਜਪਾ ਪ੍ਰਦਰਸ਼ਨ ਕਰਦੀ ਫਿਰਦੀ ਆ, ਇਹਨਾਂ ਦਿਖਾਵਾ ਕਰਦੀ ਆ। ਕਿ ਇਹਨਾਂ ਨੂੰ ਪੁੱਛੋ ਕਿ ਗੈਂਗਸਟਰ ਤਾਂ ਤੁਹਾਡੀ ਉਹ ਹਰਿਆਣੇ ਵਾਲੀ ਸਰਕਾਰ ਦੀ ਨਰਸਰੀ 'ਚ ਤਿਆਰ ਹੁੰਦੇ। ਸੋ ਉਹਨਾਂ ਨੇ ਸਿੱਧਾ ਇਹ ਕਿਹਾ ਕਿ ਚਾਹੇ ਉਹ ਰਾਜਸਥਾਨ ਜਾਂਦੇ ਹੋਣ, ਕਹਿੰਦੇ ਚਾਹੇ ਉਹ ਯੂਪੀ ਜਾਂਦੇ ਹੋਣ, ਚਾਹੇ ਕਿਤੇ ਜਾਂਦੇ ਹੋਣ, ਅੱਜ ਕੱਲ੍ਹ ਗੈਂਗਸਟਰਾਂ ਦੀ ਨਰਸਰੀ ਕਹਿੰਦੇ ਕਿ ਹਰਿਆਣਾ ਹੈ, ਤੇ ਹਰਿਆਣੇ ਦੀ ਕਹਿੰਦੇ ਬੀਜੇਪੀ ਦੀ ਸਰਕਾਰ ਹੈ, ਤੇ ਬੀਜੇਪੀ ਕਿਹੜੇ ਮੂੰਹ ਨਾਲ ਪ੍ਰਦਰਸ਼ਨ ਕਰਦੀ ਹੈ। ਪ੍ਰਵੀਨ ਜੀ, ਇੰਨਾ ਡਰਾਮਾ ਸੀ ਕੱਲ ਵਾਲੇ ਪ੍ਰਦਰਸ਼ਨ ਦਾ, ਤੁਸੀਂ ਹੈਰਾਨ ਹੋਵੋਗੇ ਕਿ 300 ਮੀਟਰ ਤੱਕ ਨਹੀਂ ਗਏ। ਘੇਰ ਨਹੀਂ ਸੀ ਪੰਜਾਬ ਦੀ ਵਿਧਾਨ ਸਭਾ, ਤੇ ਫਿਰ ਤੋੜ ਲੈਂਦੇ ਬੈਰੀਕੇਡ। ਜੀ ਬਿਲਕੁਲ, ਆਏ ਤਾਂ ਪੰਜਾਬ ਤੋਂ ਹੀ ਸੀ, ਫਿਰ ਤੁਸੀਂ ਫਿਰ ਦਿਖਾਉਂਦੇ ਪੰਜਾਬ ਵਾਲਾ ਰੰਗ ਤਾਂ ਮੰਨਦੇ ਜੀ। ਸੋ ਇਸ ਲਈ ਉੱਥੇ 2 ਪਾਣੀ ਦੇ ਛਿੱਟੇ ਪਏ, ਤੇ ਉਹ ਤੋਂ ਬਾਅਦ ਭੱਜ ਲਏ। ਕਹਿੰਦੇ ਜੀ ਬੱਸਾਂ 'ਚ ਬਿਠਾ ਲਓ, ਸਾਨੂੰ ਲੈ ਜਾਓ ਥਾਣੇ। ਅੱਧੇ ਘੰਟੇ ਬਾਅਦ 39 ਥਾਣੇ ਛੱਡਤੇ, ਤੇ ਅੱਧੇ ਘੰਟੇ ਬਾਅਦ ਦੁਬਾਰਾ ਆ ਜਾਂਦੇ ਘੇਰਨ, ਫਿਰ ਦੁਬਾਰਾ ਤੁਰ ਪੈਂਦੇ। ਸੋ ਇਸ ਲਈ ਉਹ ਪਤਾ ਸੀ ਕਿ ਅਸਲ ਦੇ ਵਿੱਚ ਨਾ ਇਹ ਰਾਜਨੀਤਿਕ ਤਰ੍ਹਾਂ ਫੋਟੋਆਂ ਖਿਚਾਉਣ ਆਉਂਦੀਆਂ ਨੇ। ਬੈਰੀਕੇਡ ਤੇ ਚੜੀਆਂ, ਫੋਟੋਆਂ ਖਿਚਾਈਆਂ, ਸੋਸ਼ਲ ਮੀਡੀਆ ਤੇ ਪਾਈਆਂ, ਚੈਨਲਾਂ ਤੇ ਚੱਲ ਗਈ, ਤੇ ਆਪਣਾ ਕਾਰਵਾਈ ਪੂਰੀ ਹੋ ਗਈ। ਸੋ ਬੱਸ 'ਚ ਬਾਂਹ ਖੜੀ ਕਰਕੇ ਨਾਅਰੇ 'ਚ ਮਾਰਨ ਵਾਲੀ ਫੋਟੋ ਪਾਉਣ ਦੀ ਬਸ ਆਦਤ ਪੈ ਗਈ ਸਾਡੇ ਲੀਡਰਾਂ ਨੂੰ। ਹੁਣ ਇਸ ਮਸਲੇ ਨੂੰ ਲੈ ਕੇ, ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਮੀਤ ਹੇਅਰ ਨੇ ਵੀ ਟਿੱਪਣੀ ਕੀਤੀ। ਠੀਕ ਹੈ, ਉਹ ਕਹਿੰਦੇ ਕਿ ਇਹ ਬਿਲਕੁਲ ਡਰਾਮਾ ਕਰਦੇ ਨੇ, ਕਿ ਇਹ ਸਾਰਾ ਕੁਝ ਜਿਹੜੇ ਗੈਂਗਸਟਰ ਪੈਦਾ ਹੋ ਰਹੇ ਨੇ ਉਹਨਾਂ ਦੀ ਕਿਆਰੀ 'ਚ ਹੋ ਰਹੇ ਨੇ, ਉੱਥੇ ਪੈਦਾ ਹੋ ਰਹੇ ਨੇ। ਫਿਰ ਕੱਲ ਰਾਜਾ ਵੜਿੰਗ ਨਾਲ ਵੀ ਇਸ ਮਸਲੇ ਤੇ ਚੰਗੀ ਬਹਿਸ ਹੋਈ। ਉਸ ਮਸਲੇ ਤੇ ਮੀਤ ਹੇਅਰ ਵੀ, ਕੁਲਦੀਪ ਧਾਲੀਵਾਲ ਖਾਸ ਕਰਕੇ ਸਿੱਧੇ ਬਹਿਸ ਪੇ ਤੀ। ਰਾਜਾ ਵੜਿੰਗ ਨੇ ਕਿਹਾ ਕਿ ਹੈ ਨਾ, ਉਸ ਮਾਂ ਨੂੰ ਕਦੋਂ ਸਕੂਨ ਮਿਲੂਗਾ, ਜਦੋਂ ਮਤਲਬ ਕਿ ਉਹਨਾਂ ਦੇ ਕਾਲਜੇ ਮਾਪਿਆਂ ਦੇ ਕਦੋਂ ਠੰਡ ਪਊਗੀ, ਜਦੋਂ ਸਿੱਧੇ ਮਸਿਆਲੇ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣਗੀਆਂ। ਤੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਹਨਾਂ ਮਾਮਾ ਦੇ ਕਾਲਜੇ ਕਦੋਂ ਠੰਡ ਪਊਗੀ, ਜਦੋਂ ਤੁਹਾਡੇ ਰਾਜ 'ਚ ਜਿਹੜੇ ਸਿੱਖਾਂ ਦੇ ਕਤਲ ਹੋਏ, ਹੈ ਨਾ। ਤੋਂ ਇਸ ਮਸਲੇ ਤੇ ਕਿਹਨੇ ਮਰਾਏ ਪੰਜਾਬ ਦੇ ਵਿੱਚ। ਸੋ ਇਸ ਤਰ੍ਹਾਂ ਤੋਹਮਤਬਾਜ਼ੀ 'ਚ ਪੈਂਦੇ ਨਜ਼ਰ ਆਏ, ਨਾ ਕਿ ਇਸ ਗੱਲ ਦਾ ਜਵਾਬ ਦੇ ਸਕੇ ਕਿ ਕਾਰਨ ਕੀ ਹੈ। ਬਕਾਇਦਾ ਰਾਜਾ ਵੜਿੰਗ ਨੇ ਤਾਂ ਕਿਹਾ ਕਿ ਤੁਹਾਡੀ ਇੱਕ ਟੀਮ ਦੀ ਬੀਬੀ ਜ਼ਿੰਮੇਵਾਰ ਆ, ਇੱਕ ਵਿਅਕਤੀ ਜ਼ਿੰਮੇਵਾਰ ਹੈ ਜਿਹਨੇ ਸੋਸ਼ਲ ਮੀਡੀਆ ਤੇ ਗੱਲ ਫੈਲਾਈ। ਅਸੀਂ ਨਹੀਂ ਕਹਿੰਦੇ ਕਿ ਸਰਕਾਰ ਨੇ ਕਤਲ ਕਰਾਇਆ, ਪਰ ਸਰਕਾਰ ਨੇ ਜੋ ਤੱਥ ਉਜਾਗਰ ਕੀਤੇ ਉਹ ਕਤਲ ਦਾ ਕਾਰਨ ਬਣੇ। ਕਹਿੰਦੇ ਇਸ ਲਈ ਕਹਿੰਦੇ ਕਿ ਪਰ ਮੁੱਖ ਮੰਤਰੀ ਤੋਂ ਕਹਿੰਦੇ ਕਿ 50 ਕਦਮ ਨਹੀਂ ਪੂਰੇ ਹੋਏ, ਉਹਨਾਂ ਮਾਪਿਆਂ ਨੂੰ ਮਿਲਣ ਵੀ ਨਹੀਂ ਜਾ ਸਕੇ ਬਾਹਰ, ਜਦੋਂ ਧਰਨੇ ਤੇ ਬੈਠੇ ਸੀ। ਤੇ ਇੱਧਰ ਫਿਰ ਮੋਰਚਾ ਸੰਭਾਲ ਲਿਆ ਆਪਣੇ ਅਮਨ ਅਰੋੜਾ ਨੇ। ਅਮਨ ਅਰੋੜਾ ਕਹਿੰਦਾ ਕਿ ਹੋਰ ਦੱਸੋ ਕੀ ਕਰੀਏ ਅਸੀਂ। ਕਹਿੰਦਾ ਕਿ 40 ਲੋਕਾਂ ਨੂੰ ਨਾਮਜ਼ਦ ਕੀਤਾ ਇਸ ਕੇਸ ਦੇ ਵਿੱਚ, ਸਿੱਧੂ ਮੂਸੇਵਾਲੇ ਕਤਲ ਮਾਮਲੇ 'ਚ। 29 ਅਸੀਂ ਕਹਿੰਦਾ ਗ੍ਰਿਫਤਾਰ ਕਰ ਲਏ, 2 ਪੁਲਿਸ ਨੇ ਐਨਕਾਊਂਟਰ 'ਚ ਮਾਰਤੇ, 6 ਕਹਿੰਦਾ ਵਿਦੇਸ਼ 'ਚ ਲੁਕੇ ਬੈਠੇ ਨੇ, 3 ਦੀ ਹਲੇ ਸ਼ੱਕੀ ਭੂਮਿਕਾ ਦੀ ਜਾਂਚ ਹੋ ਰਹੀ ਹੈ। ਕਹਿੰਦਾ ਹੋਰ ਇਹ ਤੋਂ ਬਾਅਦ ਸਰਕਾਰ ਕੀ ਕਰ ਦੇਵੇ। ਸੋ ਇਹਦਾ ਮਤਲਬ ਇਹ ਕਹਿ ਕੇ ਸਰ ਜਾਂਦਾ ਸਰਕਾਰਾਂ ਦਾ, ਕਿਸੇ ਮਸਲੇ ਨੂੰ ਤਣ ਪੱਤਣ ਲਾਉਣ ਤੱਕ, ਲਟਕਾਉਣ ਤੱਕ, ਮਤਲਬ ਲੋਕਾਂ ਦੀਆਂ ਭਾਵਨਾਵਾਂ ਦਾ ਹੁਣ ਕੋਈ ਪਰਵਾਹ ਹੀ ਨਹੀਂ ਰਹੀ। ਸੋ ਇਸ ਲਈ ਕਹਿੰਦੇ ਹੋਰ ਸਰਕਾਰ ਕੀ ਕਰੇ। ਫਿਰ ਸਰਕਾਰ ਨੇ ਕਰਨਾ ਕੀ ਹੈ ਜੇ ਇਹੀ ਕੁਛ ਤਾਂ ਕਰਨਾ, ਬਿਲਕੁਲ ਆਸਾਨ ਥੋੜਾ ਕਰਨਾ। ਸੋ ਇਸ ਲਈ ਕੱਲ ਇੱਕ ਦੂਏ ਨੂੰ ਠਿੱਬੀ ਲਾਉਣ ਦੇ ਚੱਕਰ 'ਚ ਫਿਰ ਉਹੀ ਬਹਿਸਬਾਜ਼ੀ ਹੁੰਦੀ ਰਹੀ। ਸੋ ਉਸ ਤੋਂ ਇਲਾਵਾ ਕੁਝ ਨਹੀਂ ਹੋਇਆ। ਹਾਂ, ਪਰ ਕੱਲ ਭਾਜਪਾ ਦੇ ਪ੍ਰਦਰਸ਼ਨ ਤੇ ਲੈ ਕੇ ਜਿਵੇਂ ਮੀਤ ਹੇਅਰ ਨੇ ਹਮਲਾ ਕੀਤਾ, ਉਸ ਨੂੰ ਲੈ ਕੇ ਹੁਣ ਭਾਜਪਾ ਕੀ ਮੋੜਵਾਂ ਜਵਾਬ ਦੀ ਦੇਖਣ ਵਾਲੀ ਗੱਲ ਹੋਏਗੀ। ਪਰ ਇਹ ਹਰਿਆਣੇ ਦੇ ਲਈ ਹੁਣ ਵੱਡਾ ਸਵਾਲ ਖੜਾ ਹੋ ਗਿਆ। ਕੀ ਅੱਗੇ ਯੂਪੀ ਬਿਹਾਰ 'ਚੋਂ ਕਹਿੰਦੇ ਸੀ ਗੈਂਗਸਟਰ ਪੈਦਾ ਹੁੰਦੇ ਨੇ, ਤੇ ਕੀ ਹੁਣ ਹਰਿਆਣਾ ਇੰਡਸਟਰੀ ਬਣ ਗਈ ਇਸ ਗੱਲ ਦੀ? ਇਹ ਵੱਡਾ ਸਵਾਲ ਹੈ ਜੀ। ਬਿਲਕੁਲ ਸ਼ਰਮਾ ਜੀ, ਇਹ ਵੱਡਾ ਸਵਾਲ ਹੈ। ਤੇ ਵਾਕਈ ਹਰਿਆਣੇ ਦੇ ਵਿੱਚ ਜਿੰਨੇ ਵੀ ਆ, ਹੁਣ ਤੁਸੀਂ ਜਿਹੜੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਜਿਹੜੀ ਲੜਾਈ ਹੋਈ ਹੈ, ਇਹਦੇ ਵਿੱਚ ਦੇਖ ਲਓ ਕਿਹੜੇ ਨਾਮ ਨੇ, ਤੁਹਾਨੂੰ ਪਤਾ ਲੱਗ ਜਾਣਾ ਕਿੱਥੋਂ। ਬਿਲਕੁਲ। ਤੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਬਜਟ ਦੀ। ਸਿਹਤ, ਸਿੱਖਿਆ, ਕਿਸਾਨੀ ਤੇ ਉਦਯੋਗ ਤੇ ਬਜਟ ਜਿਹੜਾ ਉਹ ਕੇਂਦਰਿਤ ਰਹੂਗਾ, ਇਹ ਦਾਅਵਾ ਕੀਤਾ ਜਾ ਰਿਹਾ। ਬਿਲਕੁਲ ਪ੍ਰਵੀਨ ਜੀ, ਅੱਜ ਦਾ ਬਜਟ ਸੈਸ਼ਨ ਖਾਸਾ ਅਹਿਮ ਰਹਿਣ ਵਾਲਾ ਜੀ। ਪੰਜਾਬ ਸਰਕਾਰ ਵੱਲੋਂ ਹਰਪਾਲ ਚੀਮਾ ਹੋਰਾਂ ਨੇ ਪੂਰਨ ਬਜਟ ਅੱਜ ਪੇਸ਼ ਕਰਨਾ ਹੈ, ਤੇ ਪੰਜਾਬ ਨੂੰ ਉਮੀਦ ਹੈ ਖਾਸੀ ਕਿ ਇਸ ਬਜਟ ਦੇ ਵਿੱਚ ਕੋਈ ਰਾਹਤ ਵੀ ਵੱਡੀ ਹੋ ਸਕਦੀ ਹੈ। ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸ਼ਾਇਦ 2 ਜਾਂ 3 ਸਬਜ਼ੀਆਂ ਤੇ MSP ਦੀ ਗੱਲ ਹੈ, ਉਸ ਨੂੰ ਜੇਕਰ ਅਮਲੀਜਾਮਾ ਅਪਣਾਇਆ ਜਾਂਦਾ ਹੈ, ਫਿਰ ਦੇਖਣ ਵਾਲੀ ਗੱਲ ਹੋਊਗੀ ਕਿ 1000 ਰੁਪਈਆ ਜਿਹੜਾ ਬੀਬੀਆਂ ਨੂੰ ਰੱਖਣਾ, ਕਿ ਉਹਦੇ ਲਈ ਫੰਡ ਰੱਖਦੇ ਨੇ, ਕਿਉਂਕਿ ਉਹਦੇ ਲਈ ਕੋਸ਼ਿਸ਼ਾਂ ਹੋਈਆਂ ਸੀਗੀਆਂ ਕਿ ਫੰਡ ਦਾ ਪ੍ਰਬੰਧ ਹੋਵੇ। ਪਤਾ ਲੱਗ ਰਿਹਾ ਕਿ ਸ਼ਾਇਦ ਪੂਰੀ ਤਰ੍ਹਾਂ ਅਜੇ ਪ੍ਰਬੰਧ ਨਹੀਂ ਹੋ ਪਾਇਆ ਸੀ, ਇਸ ਲਈ ਸ਼ਾਇਦ ਹੋ ਸਕਦਾ ਉਸ ਤਸਵੀਰ ਨੂੰ ਅਜੇ ਠੰਡੇ ਵਾਸਤੇ ਪਾ ਲਿਆ ਜਾਵੇ।
ਜਾਂ ਫਿਰ ਅਗਲੇ ਸਮੇਂ ਲਈ ਐਲਾਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਲੈ ਵੀ ਗੱਲ ਹੋ ਗਈ, ਕਿਉਂਕਿ ਜ਼ਿਮਨੀ ਚੋਣ ਜਲੰਧਰ ਵਾਲੀ ਆਉਣੀ ਆ ਜੀ। ਸੋ ਇਹ ਸਾਰੇ ਹਵਾਲੇ ਤਾਂ ਹੈਗੇ, ਪਰ ਨਾਲ ਪਤਾ ਲੱਗ ਰਿਹਾ ਕਿ ਮੁੱਖ ਸਿੱਖਿਆ ਨੂੰ, ਸਿਹਤ ਨੂੰ ਜੋ ਕੁਝ ਕਰਤਾ ਪਹਿਲਾਂ ਤਾਂ ਉਹਨੂੰ ਪ੍ਰਚਾਰਿਆ ਜਾਣਾ ਕਿ ਉਹਦੇ ਲਈ ਆਹ ਕੁਝ ਕੀਤਾ, ਤੇ ਅਗਲੇ ਬਜਟ ਲਈ ਆਹ ਕੁਝ ਅਸੀਂ ਰੱਖ ਰਹੇ ਹਾਂ। ਪਤਾ ਲੱਗ ਰਿਹਾ ਸਿੱਖਿਆ ਔਰ ਸਿਹਤ ਦੇ ਬਜਟ ਦੇ ਵਿੱਚ 10 ਤੋਂ ਲੈ ਕੇ 14-15% ਤੱਕ ਵਾਧਾ ਹੋ ਸਕਦਾ। ਫਿਰ ਉਸ ਤੋਂ ਬਾਅਦ ਨਵੀਂ ਇੰਡਸਟਰੀ ਨੂੰ ਲਿਆਉਣ ਦੇ ਲਈ ਜਿਹੜੇ ਕੋਸ਼ਿਸ਼ਾਂ ਹੋਈਆਂ ਉਹਨਾਂ ਦੇ ਹਵਾਲੇ ਨਾਲ ਕਿ ਅਸੀਂ ਆਹ ਸਹੂਲਤਾਂ ਰੱਖੀਆਂ ਨੇ, ਉਹਦੇ ਲਈ ਆਹ ਇੰਨੀਆਂ ਮਾਫੀ ਕੀਤੀ ਹੈ, ਇੰਨੀ ਸਬਸਿਡੀ ਛੱਡੀ ਹੈ, ਇੰਨਾ ਅਸੀਂ ਬਿਜਲੀ ਦੀ ਉਹਨਾਂ ਦੀ ਕਟੌਤੀ ਕੀਤੀ ਹੈ, ਉਹ ਸਾਰੇ ਅੰਕੜੇ ਗਿਣਾਏ ਜਾਣੇ ਨੇ। ਫਿਰ ਉਹਦੇ ਨਵੀਂ ਇੰਡਸਟਰੀ ਦੇ ਲਈ ਕਿਹੜੀਆਂ ਯੋਜਨਾਵਾਂ, ਉਹਦੇ ਲਈ ਕਿਹੜੇ ਫੰਡਾਂ ਦਾ ਪ੍ਰਬੰਧ ਹੋਊਗਾ, ਉਹਦਾ ਜ਼ਿਕਰ ਆਉਣਾ। ਸੋ ਕਿਸਾਨੀ ਦੇ ਲਈ ਕੀ ਉਹ ਸਿਰਫ ਸਬਜ਼ੀਆਂ ਦੀ MSP ਦਾ ਜ਼ਿਕਰ ਆਊਗਾ, ਜਾਂ ਕਰਜ਼ੇ ਮਾਫੀ ਵਾਲਾ, ਜਾਂ ਜਿਹੜੀਆਂ ਹੋਰ ਉਹਨਾਂ ਦੀਆਂ ਦਿੱਕਤਾਂ ਨੇ, ਦਵਾਈ ਨਕਲੀ ਬੀਜਾਂ ਵਾਲਾ, ਉਹਦੇ ਉੱਤੇ ਕੀ ਪੰਜਾਬ ਸਰਕਾਰ ਕਰਨ ਜਾ ਰਹੀ ਹੈ, ਅੱਜ ਦੇ ਉੱਤੇ ਨਜ਼ਰ ਰਹੇਗੀ। ਪਰ ਮੰਨਿਆ ਜਾ ਰਿਹਾ ਕਿ ਸਿੱਖਿਆ, ਸਿਹਤ, ਉਦਯੋਗ ਤੇ ਕਿਸਾਨੀ ਇਹ ਮੁੱਖ ਕੇਂਦਰ 'ਚ ਰਹਿਣਗੇ। ਉਸ ਦੇ ਹਵਾਲੇ ਨਾਲ ਅੱਗੇ ਉਸਦੀ ਕਿਵੇਂ ਵਿਉਂਤਬੰਦੀ ਹੁੰਦੀ ਹੈ ਦੇਖਣ ਵਾਲੀ ਗੱਲ ਹੋਊਗੀ। ਅੱਜ ਹਰਪਾਲ ਚੀਮਾ ਨੇ ਮਤਲਬ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਸੀ ਇਸ ਬਜਟ ਨੂੰ ਲੈ ਕੇ, ਸੋ ਅੱਜ ਉਹ ਕਿਹੜਾ ਰੰਗ ਦਿਖਾਉਂਦੇ ਨੇ ਦੇਖਣ ਵਾਲੀ। ਹਾਂਜੀ ਬਿਲਕੁਲ, ਜੇ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਉਹ ਨਜ਼ਰ ਆਉਣੀ ਚਾਹੀਦੀ ਹੈ ਬਜਟ ਦੇ ਵਿੱਚੋਂ। ਤੇ ਵੇਖਦੇ ਆ ਕੀ ਬਜਟ ਹੈ, ਕਿਉਂਕਿ ਸਰਕਾਰ ਨੇ ਵਾਅਦੇ ਬਹੁਤ ਕੀਤੇ ਨੇ ਤੇ ਸਰਕਾਰ ਤੋਂ ਉਮੀਦਾਂ ਵੀ ਬਹੁਤ ਜ਼ਿਆਦਾ ਨੇ। ਜਿਸ ਤਰ੍ਹਾਂ ਦੇ ਵਾਅਦੇ ਲੋਕਾਂ ਦੇ ਨਾਲ ਹੋਏ ਨੇ, ਉਮੀਦਾਂ ਹੁੰਦੀਆਂ ਨੇ ਸਰਕਾਰਾਂ ਤੋਂ, ਕੋਈ ਨਿਰਾਸ਼ ਕਰਦੀਆਂ ਨੇ, ਜਿਹੜੀਆਂ ਨਿਰਾਸ਼ ਕਰਦੀਆਂ ਨੇ ਫਿਰ ਲੋਕ ਉਹਨਾਂ ਨੂੰ ਬਦਲ ਦਿੰਦੇ ਨੇ ਕਿ ਤੁਸੀਂ ਭਾਈ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ। ਚਲੋ ਦੇਖਦੇ ਹਾਂ ਪੰਜਾਬ ਦੇ ਬਜਟ ਦੇ ਵਿੱਚੋਂ, ਪੰਜਾਬ ਦੇ ਜਿਵੇਂ ਤੁਸੀਂ ਸਿਹਤ ਦੀ ਗੱਲ ਕੀਤੀ ਹੈ, ਸਿੱਖਿਆ ਦੀ ਗੱਲ ਕੀਤੀ ਹੈ, ਕਿਸਾਨੀ ਤੇ ਉਦਯੋਗ ਦੀ ਗੱਲ ਕੀਤੀ ਹੈ, ਜਵਾਨੀ ਦੀ ਵੀ ਹੋਣੀ ਚਾਹੀਦੀ ਹੈ। ਉਦਯੋਗ ਦੇ ਵਿੱਚ ਉਦਯੋਗ ਦੇ ਜ਼ਰੀਏ ਜੇ ਇੰਪਲੋਇਮੈਂਟ ਜਨਰੇਟ ਹੋਊਗੀ ਤਾਂ ਵਾਕਈ ਰੁਜ਼ਗਾਰ ਦੇ ਵਿੱਚ ਵਾਧਾ ਹੋਊਗਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬ ਤੋਂ ਆਪਣੇ ਨਾਲ ਜੁੜੇ ਸਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਪੰਜਾਬ ਬਜਟ, ਪੰਜਾਬ ਦੇ ਵਿੱਚ ਜਿਹੜੇ ਦਹਿਸ਼ਤ ਫੈਲਾਉਣ ਵਾਲੇ ਗੈਂਗਸਟਰ ਨੇ, ਹਰਿਆਣੇ ਦੇ ਵਿੱਚ ਕਿਆਰੀਆਂ ਦੇ ਵਿੱਚ ਹੋ ਰਹੇ ਨੇ ਤਿਆਰ, ਇਹ ਦੋਸ਼ ਲਾਏ ਗਏ ਵਿਧਾਨ ਸਭਾ ਦੇ ਵਿੱਚ, ਤੇ 7000 ਵਾਲੇ ਟੀਕੇ ਦੀ ਗੱਲ, ਤੇ ਉਸ ਤੋਂ ਬਾਅਦ ਵੱਡੇ ਲੀਡਰ ਦੀ ਗ੍ਰਿਫਤਾਰੀ ਤੇ ਜੌੜਾ ਮਾਜਰਾ ਨੇ ਜਿਹੜੇ ਨਵੇਂ ਕੋਕੇ ਜੜੇ ਆ, ਉਦੋਂ ਤੱਕ ਆਪਾਂ ਚਰਚਾ ਜਿਹੜੀ ਕੀਤੀ ਸੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।